ਮੈਨੂੰ ਬੜੀ ਖੁਸ਼ੀ ਸੀ ਵੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮੇਰੇ ਘਰ ਦੇ ਪਿੱਛੇ ਆ ਰਹੇ ਆ। ਮੈਂ ਕੱਲ ਦੀ ਤਿਆਰੀ ਕਰ ਰਿਹਾ ਸੀ, ਅੱਜ ਅਸੀਂ ਮੰਗ ਪੱਤਰ ਵੀ ਦੇਣਾ ਸੀ। ਅਸੀਂ ਤਾਂ ਆਪਣੇ ਸੁਝਾਅ ਰੱਖਣੇ ਸੀ ਪਿੰਡਾਂ ਦੇ ਵਿੱਚ ਜਿਹੜਾ ਨਸ਼ੇ ਨੂੰ ਕਿੱਦਾਂ ਜੜ ਤੋਂ ਖਤਮ ਕੀਤਾ ਜਾਵੇ। ਔਰ ਜਿਸ ਤਰ੍ਹਾਂ ਹੁਣ ਜਿਹੜੇ ਸਿਰਫ ਉੱਥੇ ਲੋਕ ਇਕੱਠੇ ਹੋਏ ਹੋਣੇ ਆ, ਸਿਰਫ ਭਗਵੰਤ ਮਾਨ ਜੀ ਨੇ ਚੁਟਕਲੇ ਸੁਣਾਉਣੇ ਆ ਤੇ ਲੋਕਾਂ ਨੇ ਤਾੜੀਆਂ ਮਾਰਨੀਆਂ ਆ ਤੇ ਚੁਟਕਲਿਆਂ ਨਾਲ ਹੁਣ ਢਿੱਡ ਭਰਨਾ ਆ। ਲੜਕੀਆਂ ਤੇ ਲੜਕਿਆਂ ਦੇ ਉੱਤੇ, ਬਜ਼ੁਰਗਾਂ ਦੇ ਉੱਤੇ NDPS ਦੇ ਕੇਸ ਦਰਜ ਹੋ ਗਏ ਆ। 5-5 ਗ੍ਰਾਮ 2-2 ਗ੍ਰਾਮ, ਦੱਸੋ ਇਹ ਨਸ਼ੇ ਦੇ ਤਸਕਰ ਆ? ਉਹ ਤਾਂ ਨਸ਼ੇ ਦੇ ਆਦੀ ਆ। ਜੇ ਇਸ ਪਰਿਵਾਰ ਦਾ ਇੱਕ ਨੌਜਵਾਨ ਲੜਕਾ ਹੋਵੇ, ਉਹ ਨਸ਼ੇ ਦਾ ਆਦੀ ਹੋਵੇ, ਐਡਿਕਟ ਹੋਵੇ ਤੇ ਉਹੀ ਘਰ ਨੂੰ ਪਰਿਵਾਰ ਨੂੰ ਚਲਾਉਣ ਵਾਲਾ ਹੋਵੇ, ਕਿ ਉਹਨੂੰ ਕੋਈ ਮਾਲੀ ਸਹਾਇਤਾ ਦਿੱਤੀ ਨਹੀਂ ਜਾਣੀ ਚਾਹੀਦੀ? ਕਿਉਂਕਿ ਨਸ਼ੇ ਦੀ ਦਲਦਲ ਵਿੱਚ ਉਹਨੂੰ ਧਕੇਲਣ ਵਾਲੀਆਂ ਸਰਕਾਰਾਂ ਆ। ਦੇਖੋ, ਆਮ ਲੋਕਾਂ ਨੂੰ ਪੁੱਛਿਆ ਜਾ ਰਿਹਾ ਵੀ ਆਮ ਲੋਕ ਸਾਡਾ ਸਾਥ ਦੇਣ, ਤੇ ਪ੍ਰਸ਼ਾਸਨ ਕੀ ਕਰ ਰਿਹਾ ਆ? ਇਹਨਾਂ ਦਾ ਘਰ 30-35 ਸਾਲ ਤੋਂ ਬਣਿਆ ਆ ਤੇ ਨਸ਼ੇ ਦਾ ਆਦੀ 5 ਸਾਲ ਤੋਂ ਬੰਦਾ ਆ। ਘਰ 35 ਸਾਲ ਤੋਂ ਪਹਿਲਾਂ ਹੀ ਆ ਤੇ ਲੋਕ ਸਿਰਫ ਇਹਨਾਂ ਤੋਂ ਕੰਮ ਕਰਾਉਣ ਆਏ ਆ, ਆਪਣੇ ਮਸਲੇ ਹੱਲ ਕਰਾਉਣ ਆਏ ਆ। ਲੇਕਿਨ ਜਿਹੜੇ ਅੱਜ ਜਿਹੜੇ ਲੋਕ, ਜਿਹੜੇ ਪਰਿਵਾਰਾਂ ਦੇ ਪਰਿਵਾਰ, ਜਿਨ੍ਹਾਂ ਦੇ ਨੌਜਵਾਨ, ਜਿਹੜੇ ਘਰਾਂ ਦੇ ਜੀ ਅੱਜ ਜੇਲ੍ਹਾਂ ਦੇ ਵਿੱਚ ਆ, ਕਿਤੇ ਉਹਨਾਂ ਦੀ ਸਾਰ ਲਈ ਜਾਂਦੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ TV USA ਵੇਖ ਸੁਣ ਰਹੇ ਹੋ ਤੁਸੀਂ। ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦਾ ਲੱਕ ਤੋੜਨ ਦੇ ਲਈ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ। ਅਖਬਾਰਾਂ ਭਰੀਆਂ ਪਈਆਂ ਨੇ। ਪਹਿਲੇ ਪੰਨੇ ਦੀ ਐਡ ਜਦੋਂ ਲੱਗਦੀ ਹੈ ਤਾਂ ਵਿਦਵਾਨ ਗੱਲਾਂ ਕਰਦੇ ਨੇ ਕਿ ਇਹ ਵੀ ਸਕੈਮ ਬਾਹਰ ਆਇਆ ਹੀ ਲਓ, ਕਿ ਇੰਨੀਆਂ ਲਗਾਤਾਰ ਐਡਾਂ ਚਲਾਈ ਜਾਣੀਆਂ, ਉਹਨਾਂ ਦੇ ਲਈ ਫੰਡ ਕਿੱਥੋਂ ਆਉਂਦੇ ਨੇ, ਇਹ ਕਿਵੇਂ ਮੈਨੇਜ ਹੁੰਦਾ ਹੈ। ਪਰ ਹੁਣ ਇੱਕ ਵਾਰ ਮੁੜ ਤੋਂ ਇਸ ਯੁੱਧ ਨਸ਼ਿਆਂ ਵਿਰੁੱਧ ਨੂੰ ਨਵਾਂ ਨਾਮ ਦਿੱਤਾ ਗਿਆ ਹੈ। ਹੁਣ ਰੈਲੀਆਂ ਵਰਗਾ ਦੌਰ ਸ਼ੁਰੂ ਹੋ ਰਿਹਾ ਹੈ। ਬੀਤੇ ਦਿਨੀ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਜਦੋਂ VDS ਵਿਲੇਜ ਡਿਫੈਂਸ ਕਮੇਟੀ ਦੇ ਵਿੱਚ ਜਾਂ ਫਿਰ ਵਾਰਡ ਡਿਫੈਂਸ ਕਮੇਟੀ ਦੇ ਵਿੱਚ ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਪਾਇਆ ਜਾ ਰਿਹਾ ਸੀ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਭਾਈ ਤੁਹਾਡੇ ਮੁਹੱਲੇ ਦੇ ਵਿੱਚ ਜੇਕਰ ਕੋਈ ਨਸ਼ਾ ਵੇਚਦਾ ਤਾਂ ਦੱਸਣਾ ਤੁਸੀਂ ਹੈ। ਹੁਣ ਇੱਕ ਵਾਰ ਮੁੜ ਤੋਂ ਮੁੱਖ ਮੰਤਰੀ ਸਾਹਿਬ ਨਵੇਂ ਸ਼ਹਿਰ ਤੋਂ ਪ੍ਰੋਗਰਾਮ ਕਰਦਿਆਂ ਜਲੰਧਰ ਦੇ ਵਿੱਚ ਪਹੁੰਚੇ ਨੇ। ਜਲੰਧਰ ਦੇ ਜੰਡਿਆਲਾ ਮੰਜਕੀ ਦੇ ਵਿੱਚ ਉਹਨਾਂ ਨੇ ਅੱਜ ਪ੍ਰੋਗਰਾਮ ਕਰਨਾ ਸੀ। ਇਹ ਪ੍ਰੋਗਰਾਮ ਜਿੱਥੇ ਹੋ ਰਿਹਾ ਬਿਲਕੁਲ ਉਸੇ ਦੇ ਨਾਲ ਇੱਕ ਜਗ੍ਹਾ, ਉਸ ਜਗ੍ਹਾ ਦੇ ਉੱਪਰ ਸੁਰਜੀਤ ਥਾਪਰ ਹੋਣੀ ਰਹਿੰਦੇ ਨੇ, ਜਿਹੜੇ ਕਿ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ, ਜਿਸ ਪਾਰਟੀ ਦਾ ਨਾਮ ਹੈ ਨੈਸ਼ਨਲ ਲੋਕ ਸੇਵਾ ਪਾਰਟੀ। ਇਲੈਕਸ਼ਨ ਕਮਿਸ਼ਨ ਤੋਂ ਇਹ ਪਾਰਟੀ ਰਜਿਸਟਰ ਹੈ, ਪਰ ਇਹਨਾਂ ਨੂੰ ਨਜ਼ਰਬੰਦ ਕਰ ਲਿਆ ਗਿਆ। ਮੁਲਾਜ਼ਮ ਇੱਥੇ ਮੌਜੂਦ ਨੇ। ਕਾਰਨ ਕੀ ਰਿਹਾ ਹੋਊਗਾ ਇਹਨਾਂ ਨੂੰ ਨਜ਼ਰਬੰਦ ਕਰਨ ਦਾ, ਇਹ ਇਹਨਾਂ ਤੋਂ ਹੀ ਜਾਣਦੇ ਆ, ਕਿਉਂਕਿ ਗੱਲ ਤਾਂ ਨਸ਼ਿਆਂ ਦੀ ਹੋਣੀ ਸੀ, ਕੋਈ ਪੋਲੀਟੀਕਲ ਗੱਲ ਤਾਂ ਨਹੀਂ ਹੋਣੀ ਸੀ, ਨਾ ਹੀ ਕੋਈ ਇਲੈਕਸ਼ਨ ਨੇੜੇ ਨੇ। ਬਾਕੀ ਇਹਨਾਂ ਦੇ ਕੋਲੋਂ ਜਾਣ ਲੈਂਦੇ ਆ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਇਹ ਗੱਲ ਜ਼ਰੂਰ ਦੱਸਿਓ, ਤੁਹਾਡੇ ਤੋਂ ਕੋਈ ਥ੍ਰੈਟ ਹੈ ਜਾਂ ਫਿਰ ਤੁਸੀਂ ਜਾ ਕੇ ਉੱਥੇ ਕੋਈ ਖਲਾਰਾ ਪਾਉਣਾ ਸੀ, ਕੁਝ ਹੋਰ ਕਰਨਾ ਸੀ ਜਿਹਦੇ ਕਰਕੇ ਤੁਹਾਨੂੰ ਤੁਹਾਡੇ ਘਰ 'ਚ ਡੱਕ ਲਿਆ ਗਿਆ? ਦੇਖੋ ਜੀ, ਅੱਜ ਮੈਨੂੰ ਘਰ ਦੇ ਵਿੱਚ ਨਜ਼ਰ ਬੰਦ ਕੀਤਾ ਗਿਆ ਆ, ਵੀ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਸਵੇਰੇ ਜੰਡਿਆਲਾ ਜਿਹੜੇ ਦੇ ਚੌਂਕੀ ਇੰਚਾਰਜ ਆ, ਗੱਡੀ ਭਰ ਕੇ ਮੁਲਾਜ਼ਮਾਂ ਦੀ ਆਈ ਤੇ ਉਹਨਾਂ ਦਾ ਜੋ ਰਵੱਈਆ ਸੀ, ਜਿੱਦਾਂ ਗੱਲ ਕਰਨ ਦਾ, ਇਸ ਤਰ੍ਹਾਂ ਲੱਗਾ ਵੀ ਬੜਾ ਚੰਗਾ ਨਹੀਂ ਲੱਗਾ। ਕਿਉਂਕਿ ਮੈਂ ਇੱਕ ਜ਼ਿੰਮੇਵਾਰ ਨਾਗਰਿਕ ਹਾਂ, ਸਮਾਜ ਸੇਵਕ ਹਾਂ ਔਰ ਹਮੇਸ਼ਾ ਹੀ ਪ੍ਰਸ਼ਾਸਨ ਦਾ ਸਹਿਯੋਗ ਦਿੰਦਾ ਆ। ਲੇਕਿਨ ਉਹ ਜਿਹੜੇ ਸਾਡੇ ਚੌਂਕੀ ਇੰਚਾਰਜ ਸੀ, ਉਹਨਾਂ ਦੇ ਰਵੱਈਏ ਤੋਂ ਇਸ ਤਰ੍ਹਾਂ ਲੱਗਾ ਵੀ ਜਿੱਦਾਂ ਮੰਨ ਲਓ ਵੀ ਜਿੱਦਾਂ ਮੈਂ ਕੋਈ ਮੁਲਜ਼ਮ ਹੁੰਦਾ। ਦੇਖੋ, ਮੈਨੂੰ ਬੜੀ ਖੁਸ਼ੀ ਸੀ ਵੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮੇਰੇ ਘਰ ਦੇ ਪਿੱਛੇ ਆ ਰਹੇ ਆ ਔਰ ਮੈਂ ਉਹਨਾਂ ਨੂੰ, ਮੈਂ ਕੱਲ ਦੀ ਤਿਆਰੀ ਕਰ ਰਿਹਾ ਸੀ, ਅੱਜ ਅਸੀਂ ਮੰਗ ਪੱਤਰ ਵੀ ਦੇਣਾ ਸੀ ਔਰ ਕੁਝ ਉਹਨਾਂ ਨੂੰ ਸੁਝਾਅ ਵੀ ਦੇਣਾ ਚਾਹੁੰਦਾ ਸੀ ਜੋ ਮੇਰੇ ਮਨ ਦੇ ਵਿੱਚ ਸੀ। ਮੇਰੇ ਮਨ ਦੇ ਵਿੱਚ ਜੋ ਸੁਝਾਅ ਸੀ, ਮੈਂ ਸੋਚਿਆ ਵੀ ਉਹ ਸੁਝਾਅ ਮੈਂ ਮੁੱਖ ਮੰਤਰੀ ਸਾਹਿਬ ਜੀ ਦੇ ਉਹਨਾਂ ਦੀ ਟੀਮ ਅੱਗੇ ਰੱਖਾਂ। ਉਹ ਸੁਝਾਅ ਜਿਹੜੇ ਮੈਂ ਦੇਣਾ ਚਾਹੁੰਦਾ ਸੀ, ਸਾਡੀ ਜਿਹੜੀ ਟੀਮ ਦੇਣਾ ਚਾਹੁੰਦੀ ਸੀ, ਕਿਉਂਕਿ ਮੈਂ ਇੱਕ ਖੁਦ ਨੈਸ਼ਨਲ ਲੋਕ ਸੇਵਾ ਪਾਰਟੀ ਦਾ ਪਾਰਟੀ ਪ੍ਰਧਾਨ ਆ। ਸਾਡੀ ਪਾਰਟੀ ਜਿਹੜੀ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਰਜਿਸਟਰਡ ਆ, ਇੱਕ ਮਾਨਤਾ ਪ੍ਰਾਪਤ ਪਾਰਟੀ ਆ। ਲੇਕਿਨ ਇੱਕ ਪਾਰਟੀ ਦਾ ਮੈਂ ਇੱਕ ਪ੍ਰਧਾਨ ਆ, ਵੀ ਮਤਲਬ ਕਹਿੰਦਾ ਪਾ ਮੈਂ ਖੁਦ ਇੱਕ ਪਾਰਟੀ ਦੀ ਅਗਵਾਈ ਕਰਦਾ ਆ। ਮੇਰਾ ਜਿਹੜਾ ਕੋਈ ਵੀ ਇੱਦਾਂ ਦਾ ਮਨ ਦੀ ਕੋਈ ਇੱਦਾਂ ਦੀ ਕਹਿ ਸਕਦੇ ਕੋਈ ਮਨਸ਼ਾ ਨਹੀਂ ਸੀ ਵੀ ਅਸੀਂ ਉੱਥੇ ਜਾ ਕੇ ਕੋਈ ਹੁੱਲੜਬਾਜ਼ੀ ਕਰਨੀ ਆ। ਅਸੀਂ ਤਾਂ ਆਪਣੇ ਸੁਝਾਅ ਰੱਖਣੇ ਸੀ ਵੀ ਜਿਹੜੇ ਅੱਛੇ ਸੁਝਾਵਾਂ ਦੇ ਨਾਲ ਜਿਹੜੀ ਆ ਪਿੰਡਾਂ ਦੇ ਵਿੱਚ ਜਿਹੜਾ ਨਸ਼ੇ ਨੂੰ ਕਿੱਦਾਂ ਜੜ ਤੋਂ ਖਤਮ ਕੀਤਾ ਜਾਵੇ। ਲੇਕਿਨ ਅੱਜ ਸਾਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰਕੇ ਰੱਖਿਆ ਗਿਆ ਆ, ਸਾਨੂੰ ਉਸ ਮੀਟਿੰਗ ਦੇ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ। ਸ਼ਾਇਦ ਮੇਰੇ ਹੋਰ ਵੀ ਬਹੁਤ ਸਾਰੇ ਜਿਹੜੇ ਅੱਗੇ ਵਧੂ ਸੋਚ ਰੱਖਣ ਵਾਲੇ ਜਿਹੜੇ ਲੀਡਰ ਹੋਣਗੇ, ਉਹਨਾਂ ਨੂੰ ਵੀ ਅੱਜ ਨਜ਼ਰਬੰਦ ਕੀਤਾ ਗਿਆ ਹੋਵੇਗਾ। ਲੇਕਿਨ ਇਹਦੇ ਨਾਲ ਮਸਲਾ ਨਹੀਂ ਹੱਲ ਹੋਣਾ। ਨਸ਼ੇ ਨੂੰ ਜੇ ਜੜ ਤੋਂ ਖਤਮ ਕਰਨਾ ਆ ਤੇ ਉਹਨਾਂ ਲੋਕਾਂ ਦੇ ਸੁਝਾਅ ਲੈਣੇ ਪੈਣਗੇ ਜਿਹੜੇ ਲੋਕ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਲੋਕ ਆ, ਜਿਹੜੇ ਜ਼ਮੀਨੀ ਪੱਧਰ ਤੇ ਜਿਹੜੇ ਲੋਕਾਂ ਦੇ ਨਾਲ ਨੇੜਤਾ ਦੇ ਨਾਲ ਜੁੜੇ ਆ, ਜਾਂ ਮਸਲਿਆਂ ਦੇ ਨਾਲ ਜਾਂ ਮੁਸ਼ਕਲਾਵਾਂ ਦੇ ਨਾਲ ਜਿਹੜੇ ਹਰ ਸਮੇਂ ਲੜਦੇ ਆ। ਔਰ ਜਿਸ ਤਰ੍ਹਾਂ ਹੁਣ ਜਿਹੜੇ ਸਿਰਫ ਉੱਥੇ ਲੋਕ ਇਕੱਠੇ ਹੋਏ ਹੋਣੇ ਆ, ਸਿਰਫ ਭਗਵੰਤ ਮਾਨ ਜੀ ਨੇ ਚੁਟਕਲੇ ਸੁਣਾਉਣੇ ਆ
ਤੇ ਲੋਕਾਂ ਨੇ ਤਾੜੀਆਂ ਮਾਰਨੀਆਂ ਤੇ ਚੁਟਕਲਿਆਂ ਨਾਲ ਹੁਣ ਢਿੱਡ ਭਰਨਾ ਆ। ਤੁਹਾਨੂੰ ਐ ਲੱਗਦਾ ਕਿ ਉਹ ਸਿਰਫ ਇੱਕ ਫੋਟੋ ਸੈਸ਼ਨ ਜਾਂ ਸਿਰਫ ਸ਼ੂਟ ਦਾ ਤਰੀਕਾ ਹੈ, ਬਾਅਦ ਚੋਂ ਉਹ 'ਚੋਂ ਕੱਟ ਕੇ ਰੀਲਾਂ ਮੁੱਖ ਮੰਤਰੀ ਸਾਹਿਬ ਦੇ ਪੇਜ ਤੇ ਜਾਣੀਆਂ ਨੇ, ਗਵਰਨਮੈਂਟ ਆਫ ਪੰਜਾਬ ਦੇ ਪੇਜ ਤੇ ਜਾਣੀਆਂ ਨੇ, ਇਸ ਤੋਂ ਜ਼ਿਆਦਾ ਕੁਝ ਨਹੀਂ ਹੋਣਾ? ਦੇਖੋ ਜੀ, ਮੈਂ ਤੁਹਾਨੂੰ ਦੱਸਿਆ ਨਾ, 3.5 ਸਾਲ ਤੋਂ ਅਸੀਂ ਭਗਵੰਤ ਮਾਨ ਜੀ ਦੇ ਚੁਟਕਲੇ ਹੀ ਸੁਣਦੇ ਆ ਰਹੇ ਹਾਂ ਵੀ ਜਿਹੜੇ ਉਹਨਾਂ ਦੇ ਮੈਨੀਫੈਸਟੋ ਦੇ ਵਾਅਦੇ ਸੀ ਉਹਨਾਂ ਤੇ ਤਾਂ ਕੋਈ ਮੁਹਿੰਮ ਨਹੀਂ ਚਾਲੂ ਕੀਤੀ ਜਾ ਰਹੀ ਆ। ਜਿਹੜੀਆਂ ਹਜ਼ਾਰ ਰੁਪਇਆ ਮਹਿਲਾਵਾਂ ਨੂੰ ਦੇਣਾ ਸੀ ਉੱਤੇ ਤਾਂ ਕੋਈ ਗੱਲ ਨਹੀਂ ਕੀਤੀ ਜਾ ਰਹੀ ਆ। ਜਿਹੜਾ ਪੰਜਾਬ ਦਾ ਡਿਪਟੀ ਸੀਐਮ ਲਗਾਉਣਾ ਸੀ ਵੀ ਦਲਿਤ ਭਾਈਚਾਰੇ 'ਚ ਅਸੀਂ ਪੰਜਾਬ ਦਾ ਜਿਹੜਾ ਡਿਪਟੀ ਮੁੱਖ ਮੰਤਰੀ ਲਾਵਾਂਗੇ, ਉਹ ਤਾਂ ਕਿਤੇ ਗੱਲ ਨਹੀਂ ਕੀਤੀ ਜਾ ਰਹੀ ਆ। ਔਰ ਜਿਹੜਾ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਜਾ ਰਹੀ ਸੀ ਉੱਤੇ ਕੋਈ ਗੱਲ ਕੀਤੀ ਨਹੀਂ ਜਾ ਰਹੀ ਆ। ਜਿਹੜੇ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਉਣ ਦੀ ਗੱਲ ਕੀਤੀ ਜਾ ਰਹੀ, ਉਹ ਕਿਤੇ ਸਿੱਖਿਆ ਦੇ ਵਿੱਚ ਕ੍ਰਾਂਤੀ ਨਹੀਂ ਲਿਆਈ ਗਈ ਔਰ ਕਿਤੇ ਨਹੀਂ ਸਕੂਲਾਂ ਦੀ। ਜੇ ਵਿਕਾਸ ਦੀ ਗੱਲ ਕਰੀਏ, ਪਿੰਡਾਂ ਦੇ ਵਿੱਚ ਅੱਜ ਤੱਕ ਕੋਈ ਗ੍ਰਾਂਟ ਨਹੀਂ ਦਿੱਤੀ ਗਈ ਵੀ ਜੇ ਪਿੰਡਾਂ ਦੀ ਆਪਾਂ ਵਿਕਾਸ ਦੀ ਗੱਲ ਕਰੀਏ। ਸਰਕਾਰ ਕਰੋੜਾਂ ਦਾ ਕਰਜ਼ਾ ਲੈ ਰਹੀ ਆ, ਸੈਂਟਰ ਸਰਕਾਰ ਤੋਂ ਕਰਜ਼ਾ ਲੈ ਰਹੀ ਆ, ਔਰ ਉਹ ਜਿਹੜਾ ਕਰਜ਼ਾ ਲੈ ਕੇ ਆਲੀਸ਼ਾਨ ਮਹਿਲਾਂ ਦੇ ਵਿੱਚ ਬੈਠ ਕੇ ਔਰ ਆਲੀਸ਼ਾਨ ਮਹਿਲਾਂ ਦੇ ਵਿੱਚ ਬਹਿ ਕੇ ਗੱਲਾਂ ਕੀਤੀਆਂ ਜਾ ਰਹੀਆਂ। ਸਿਰਫ ਤੁਸੀਂ ਉਹਨਾਂ ਦੀ ਐਡਵਰਟਾਈਜ਼ਮੈਂਟ ਤੇ ਦੇਖ ਸਕਦੇ ਹੋ ਕਰੋੜਾਂ ਦਾ ਖਰਚਾ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਉਹ ਸਿਰਫ ਸੋਸ਼ਲ ਮੀਡੀਆ ਤੇ ਕਰੋੜਾਂ ਦਾ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਆ, ਸਿਰਫ ਦੱਸਿਆ ਜਾ ਰਿਹਾ ਆ ਵੀ ਸਰਕਾਰ ਕੰਮ ਕਰ ਰਹੀ ਆ। ਲੇਕਿਨ ਸਰਕਾਰ ਜੇ ਕੰਮ ਕਰ ਰਹੀ ਆ ਤੇ ਆਮ ਜਿਹੜੇ ਲੋਕ ਆ ਉਹਨਾਂ ਨੂੰ ਕਿਉਂ ਨਹੀਂ ਆਮ ਆਦਮੀ ਪਾਰਟੀ ਤੇ ਭਰੋਸਾ ਰਿਹਾ? ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਲੋਕ ਆ ਉਹ ਪੁੱਛ ਰਹੇ ਆ। ਹੁਣ ਅਸੀਂ ਸਵਾਲ ਕਰਨ ਵਾਲੇ ਲੋਕ ਆ ਵੀ ਮੁੱਖ ਮੰਤਰੀ ਸਾਹਿਬ ਸਾਨੂੰ ਜਵਾਬ ਦੇਣ। ਕਈ ਵਾਰ ਤਾਂ ਵੱਡੇ ਰੱਖਦੇ ਆ ਪ੍ਰੋਗਰਾਮ ਵੀ ਮੈਂ ਸਾਰਿਆਂ ਦਾ ਜਵਾਬ ਦੇਣ ਨੂੰ ਤਿਆਰ ਆ, ਕਿਉਂਕਿ ਜਦੋਂ ਆਮ ਜਨਤਾ ਦੇ ਵਿੱਚ ਆਉਣਾ ਆ ਤੇ ਆਮ ਜਨਤਾ ਦੇ ਸਵਾਲਾਂ ਤੋਂ ਕਿਉਂ ਡਰ ਰਹੇ ਨੇ ਕਿ ਸਾਡੇ ਜਿਹੜੇ ਸਵਾਲ ਆ ਜਾਂ ਸਾਡੇ ਜਿਹੜੇ ਅਸੀਂ ਉਹਨਾਂ ਨੂੰ ਪ੍ਰਸ਼ਨ ਕਰਨੇ ਆ ਜਾਂ ਅਸੀਂ ਜਿਹੜੀਆਂ ਗੱਲਾਂ ਕਰਨੀਆਂ, ਕੀ ਲੱਗਦਾ ਮੁੱਖ ਮੰਤਰੀ ਸਾਹਿਬ ਸਾਡੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੇ? ਤੁਹਾਨੂੰ ਇਹ ਲੱਗਦਾ ਕਿ ਉੱਥੇ ਸਾਰੇ ਆਮ ਲੋਕ ਹੀ ਹੋਣਗੇ? ਆਮ ਲੋਕ ਨਹੀਂ, ਉੱਥੇ ਤਾਂ ਕੋਈ ਖਾਸ ਲੋਕ ਆ, ਉੱਥੇ ਖਾਸ ਲੋਕ ਬੈਠੇ ਨੇ। ਉਹ ਖਾਸ ਲੋਕ ਜਿਹੜੇ ਆਪਣੇ ਕੰਮ ਕਰਾਉਣ ਆਏ ਆ, ਕੁਝ ਉਹਨਾਂ ਦੇ ਜਿਹੜੇ ਪਾਰਟੀ ਦੇ ਜਿਹੜੇ ਉਹਨਾਂ ਦੇ ਨੁਮਾਇੰਦੇ ਆ, ਗਿਣਵੇਂ ਚੁਣਵੇਂ ਲੋਕ ਆ ਜਿਨ੍ਹਾਂ ਨੇ ਹੁਣ ਉਹਨਾਂ ਨੂੰ ਸਵਾਲ ਵੀ ਪਹਿਲਾਂ ਹੀ ਦਿੱਤੇ ਹੋਣੇ ਵੀ ਆਹ ਸਵਾਲ ਪੁੱਛਿਓ ਤੇ ਆਹ ਹੀ ਸਵਾਲ ਦੇ ਅਸੀਂ ਜਵਾਬ ਦੇਵਾਂਗੇ। ਤੇ ਜਿਹੜੇ ਜੇ ਨਸ਼ੇ ਵਿਰੁੱਧ ਦੀ ਗੱਲ ਕੀਤੀ ਜਾਵੇ, ਪੰਜਾਬ ਦੇ ਵਿੱਚ ਕਰੀਬਨ 3 ਮਹੀਨਿਆਂ ਤੋਂ ਜਦੋਂ ਦੇ ਮੁਹਿੰਮ ਚਲਾਈ ਗਈ ਆ, ਇੰਨੇ ਨੌਜਵਾਨਾਂ ਤੇ ਲੜਕੀਆਂ ਤੇ ਲੜਕਿਆਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ NDPS ਦੇ ਕੇਸ ਦਰਜ ਹੋ ਗਏ ਆ। 5-5 ਗ੍ਰਾਮ 2-2 ਗ੍ਰਾਮ, ਦੱਸੋ ਇਹ ਨਸ਼ੇ ਦੇ ਤਸਕਰ ਆ? ਉਹ ਤਾਂ ਨਸ਼ੇ ਦੇ ਆਦੀ ਆ, ਲੇਕਿਨ ਉਹਨਾਂ ਨੂੰ ਅੱਛੀ ਮਤਲਬ ਕਹਿੰਦੇ ਕਾਉਂਸਲਿੰਗ ਦੀ ਲੋੜ ਆ ਵੀ ਇਸ ਦਲਦਲ ਚੋਂ ਕਿੱਦਾਂ ਕੱਢਿਆ ਜਾਵੇ। ਉਹਨਾਂ ਨੂੰ ਜੇ ਤੁਸੀਂ ਜੇਲ੍ਹਾਂ ਦੇ ਵਿੱਚ ਧੱਕ ਦੋਗੇ, ਉਹ ਤਾਂ ਸਰੀਰਕ ਤੌਰ ਤੇ ਵੀ ਕਮਜ਼ੋਰ ਹੋ ਜਾਣਗੇ, ਮਾਨਸਿਕ ਤੌਰ ਤੇ ਵੀ ਕਮਜ਼ੋਰ ਹੋ ਜਾਣਗੇ ਔਰ ਸਮਾਜਿਕ ਤੌਰ ਤੇ ਵੀ ਜਿਹੜਾ ਉਹਨਾਂ ਨੂੰ ਅੱਗੇ ਵਧੂ, ਜਿਹੜੀ ਉਹਨਾਂ ਦੇ ਜਦੋਂ ਪਰਚੇ ਦਰਜ ਹੋ ਜਾਣੇ ਆ, ਉਹਨਾਂ ਦੀ ਜਿਹੜਾ ਮੇਰੇ ਸ਼ਾਇਦ ਮੈਂ ਤੁਹਾਡੇ ਚੈਨਲ ਰਾਹੀਂ ਦੱਸਾਂ ਵੀ ਉਹ ਭਵਿੱਖ ਦੇ ਵਿੱਚ ਵੀ ਕੋਈ ਕੰਮ ਕਰਨ, ਉਹਨਾਂ ਨੂੰ ਤਾਂ ਇਦਾਂ ਦਾ ਦਾਗੀ ਕੀਤਾ ਜਾ ਰਿਹਾ ਆ। ਉਹਨਾਂ ਨੂੰ ਅੱਛੇ ਸੈਂਟਰਾਂ ਦੀ ਲੋੜ ਆ, ਅੱਛੇ ਕਾਉਂਸਲਿੰਗ ਦੀ ਲੋੜ ਆ। ਉਹਨਾਂ ਨੂੰ ਜੇਲ੍ਹਾਂ 'ਚ ਸਿੱਟ ਕੇ ਮਸਲਾ ਹੱਲ ਨਹੀਂ ਹੋਣਾ। ਹੋਰ ਇਹ ਤੁਸੀਂ ਇਹ ਹੱਲ ਦੀ ਗੱਲ ਕਰ ਰਹੇ ਹੋ, ਮੈਂ ਚਾਹੁੰਦਾ ਤੁਸੀਂ ਜਿਹੜੇ ਹੋਰ ਸੁਝਾਅ ਸੋਚੇ ਹੋਏ ਸੀ ਜਾਂ ਲਿਖੇ ਹੋਣਗੇ, ਤੁਸੀਂ ਕੁਝ ਤਿਆਰ ਕੀਤਾ ਹੋਊ ਰਾਤ ਤੋਂ ਜਾਂ ਆਪਣੇ ਪਾਰਟੀ ਦੇ ਹੋਰ ਸਾਥੀਆਂ ਨਾਲ ਸਲਾਹ ਕੀਤੀ ਹੋਊਗੀ, ਕੁਝ 2-4 ਹੱਲ ਦੱਸੋ, ਆਪਾਂ ਲੋਕਾਂ ਤੱਕ ਲੈ ਕੇ ਜਾਂਦੇ ਆ, ਲੋਕ ਉਸ ਤੇ ਅਮਲ ਕਰਨ ਜਾਂ ਫਿਰ ਲੋਕ ਵੀ ਤੁਹਾਡੇ ਨਾਲ ਜੁੜਨਗੇ ਵੀ ਭਾਈ ਆਪਾਂ ਗੱਲ ਪਹੁੰਚਾਈਏ ਮੁੱਖ ਮੰਤਰੀ ਤੱਕ ਵੀ ਆਹ ਜਨਾਬ ਹੁਣੀ ਇੱਕ ਚੰਗਾ ਆਈਡੀਆ ਦੇ ਰਹੇ ਨੇ ਵੀ ਇਦਾਂ ਕੰਮ ਕਰੋ ਫੇਰ ਨਸ਼ਾ ਖਤਮ ਹੋਣਾ ਹੈ। ਕਿਉਂਕਿ ਉਹਨਾਂ ਤੋਂ ਬਹੁਤ ਵੱਡੀ ਬਿਊਰੋਕ੍ਰੇਸੀ ਹੈ, ਆਪਾਂ ਹਿਸਾਬ ਨਹੀਂ ਲਾ ਸਕਦੇ ਜਿੰਨੀਆਂ ਤਨਖਾਹਾਂ ਬਿਊਰੋਕ੍ਰੇਸੀ ਨੂੰ ਜਾਂਦੀਆਂ ਨੇ, ਕਿਉਂਕਿ ਬਿਊਰੋਕ੍ਰੇਸੀ ਅਸਲ ਸਰਕਾਰ ਹੁੰਦੀ ਹੈ। ਇਹਨਾਂ ਨੇ ਤਾਂ 5 ਸਾਲ ਰਹਿਣਾ, 5 ਸਾਲ ਬਾਅਦ ਅਗਲੇ ਪਾਸੇ ਤੁਰ ਜਾਣਾ, ਜਿੱਤਣਾ ਨਹੀਂ ਜਿੱਤਣਾ ਬਸ ਨਹੀਂ ਕਿਸੇ ਨੂੰ ਪਤਾ। ਪਰ ਬਿਊਰੋਕ੍ਰੇਸੀ ਤੋਂ ਤੁਹਾਡਾ ਜਦੋਂ ਇਹ ਪਹੁੰਚੂਗਾ, ਸੁਝਾਅ ਪਹੁੰਚੂਗਾ ਵੀ ਐਂ ਕਰਕੇ ਤੁਸੀਂ ਪਾਲਿਸੀ ਬਣਾਓ, ਉਸ ਨੂੰ ਇੰਜ ਇੰਪਲੀਮੈਂਟ ਕਰੋ, ਆਹ ਚੀਜ਼ਾਂ ਕਰੋ। ਮੈਂ ਚਾਹੁੰਦਾ ਤੁਸੀਂ ਕੁਝ ਹੋਰ ਹੱਲ ਜਿਹੜੇ ਸੋਚੇ ਹੋਣਗੇ, ਸੁਝਾਏ ਹੋਣਗੇ ਜਾਂ ਫਿਰ ਤੁਹਾਨੂੰ ਲੱਗਦਾ ਹੋਊ ਕਿ ਸਭ ਤੋਂ ਕਾਰਗਰ ਇਹ ਹੋ ਸਕਦੇ ਨੇ, ਉਹ ਜ਼ਰੂਰ ਦੱਸੋ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ, ਮੇਰੇ ਨੇੜੇ ਪ੍ਰਸ਼ਾਸਨ ਨੂੰ ਵੀ ਪਤਾ ਮੇਰੇ ਬਾਰੇ, ਪੁਲਿਸ ਪ੍ਰਸ਼ਾਸਨ ਵੀ ਚੰਗੀ ਤਰ੍ਹਾਂ ਜਾਣਦਾ ਸਾਡੇ ਬਾਰੇ। ਮੇਰੇ ਨੇੜੇ ਉਹ ਤਾਂ ਮੇਰਾ ਸੁਝਾਅ ਲੈਣ ਨੂੰ ਤਿਆਰ ਨਹੀਂ, ਤੇ ਮੈਂ ਕਿਸ ਤਰ੍ਹਾਂ ਉਮੀਦ ਰੱਖ ਸਕਦਾ ਹਾਂ ਵੀ ਜਿਹੜਾ ਪ੍ਰਸ਼ਾਸਨ ਮੇਰੀ ਗੱਲ ਨੂੰ ਉਹਨਾਂ ਤੱਕ ਪਹੁੰਚਾਏਗਾ? ਪ੍ਰਸ਼ਾਸਨ ਨੇ ਤਾਂ ਮੈਨੂੰ ਖੁਦ ਇੱਥੇ ਨਜ਼ਰਬੰਦ ਕਰ ਦਿੱਤਾ ਗਿਆ। ਲੇਕਿਨ ਹਾਂ, ਆਮ ਲੋਕਾਂ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਵੀ ਜੇ ਮੈਂ ਬਹੁਤ ਸਾਰੇ ਮੈਂ ਜਿਹੜੇ ਆਪਣੇ ਸੁਝਾਅ ਜਿਹੜੇ ਮੈਂ ਦੇਣਾ ਚਾਹੁੰਦਾ ਸੀ, ਉਹ ਮੈਂ ਚਾਹੁੰਦਾ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਮੈਂ ਅੱਗੇ ਰੱਖਾਂ, ਉਹਨਾਂ ਦੀ ਟੀਮ ਦੇ ਅੱਗੇ ਰੱਖਾਂ, ਲੇਕਿਨ ਉਹ ਸੁਣਨ ਨੂੰ ਤਿਆਰ ਨਹੀਂ। ਉਹਨਾਂ ਦੀ ਤਾਂ ਪਾਰਟੀ ਦੇ ਬੰਦੇ ਮਿਲਕੀ ਜਾਂਦੇ ਨੇ, ਭਾਈ ਸਾਡੀ ਗੱਲ ਨਹੀਂ ਹੁੰਦੀ ਜਾਂ ਸਾਡੀ ਸੁਣਦੇ ਨਹੀਂ, ਤੇ ਤੁਸੀਂ ਕਿੱਦਾਂ ਸੋਚਦੇ ਹੋ ਕਿ ਤੁਹਾਡੀ ਗੱਲ ਸੁਣ ਲੈਣ? ਤੁਸੀਂ ਬਹੁਤ ਅੱਛੀ ਗੱਲ ਕੀਤੀ, ਤੁਸੀਂ ਆਪ ਹੀ ਕਹਿੰਦੇ ਹੋ ਵੀ ਜਿਹੜਾ ਪ੍ਰਸ਼ਾਸਨ ਆ ਉਹਨਾਂ ਕੋ ਵੀ ਉਹ ਪ੍ਰਸ਼ਾਸਨ ਉਹਨਾਂ ਦੇ ਅੱਗੇ ਗੱਲ ਰੱਖੇਗਾ। ਤੁਹਾਡੇ ਸੁਝਾਅ ਤੁਸੀਂ ਹੁਣੀ ਇਹ ਗੱਲ ਕਹਿ ਰਹੇ ਹੋ। ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ, ਜਿਹੜੇ ਲੋਕਾਂ ਤੇ ਨੌਜਵਾਨਾਂ ਤੇ ਨਸ਼ੇ ਦੇ ਪਰਚੇ ਦਰਜ ਹੋਏ ਆ, NDPS ਦੇ ਕੇਸ ਦਰਜ ਹੋਇਆ, ਕਿਤੇ ਉਹਨਾਂ ਲੋਕਾਂ ਨੂੰ, ਆਮ ਲੋਕਾਂ ਨੂੰ ਸੱਦ ਕੇ ਪੁੱਛਿਆ ਜਾਵੇ, ਉਹਨਾਂ ਮਾਵਾਂ ਨੂੰ, ਉਹਨਾਂ ਭੈਣਾਂ ਨੂੰ,
ਉਹਨਾਂ ਪਰਿਵਾਰਾਂ ਨੂੰ ਪੁੱਛਿਆ ਜਾਵੇ ਕਿ ਉਹਨਾਂ ਪਰਿਵਾਰਾਂ ਨੂੰ ਕੋਈ ਮਾਲੀ ਸਹਾਇਤਾ ਦਿੱਤੀ ਜਾ ਰਹੀ ਆ। ਜੇ ਇਸ ਪਰਿਵਾਰ ਦਾ ਇੱਕ ਨੌਜਵਾਨ ਲੜਕਾ ਹੋਵੇ, ਉਹ ਨਸ਼ੇ ਦਾ ਆਦੀ ਹੋਵੇ, ਐਡਿਕਟ ਹੋਵੇ, ਤੇ ਉਹੀ ਘਰ ਨੂੰ ਪਰਿਵਾਰ ਨੂੰ ਚਲਾਉਣ ਵਾਲਾ ਹੋਵੇ, ਕਿ ਉਹਨੂੰ ਕੋਈ ਮਾਲੀ ਸਹਾਇਤਾ ਦਿੱਤੀ ਨਹੀਂ ਜਾਣੀ ਚਾਹੀਦੀ? ਕਿਉਂਕਿ ਨਸ਼ੇ ਦੀ ਦਲਦਲ ਵਿੱਚ ਉਹਨੂੰ ਧਕੇਲਣ ਵਾਲੀਆਂ ਸਰਕਾਰਾਂ ਆ। ਮਾਨਸਿਕ ਬਿਮਾਰੀ ਆ, ਨਾਲੇ ਮਾਨਸਿਕ ਬਿਮਾਰੀ ਆ। ਉਹ ਨਸ਼ਾ ਕਰਨਾ ਨਹੀਂ ਚਾਹੁੰਦਾ, ਲੇਕਿਨ ਉਹ ਨਸ਼ੇ ਦਾ ਐਡਿਕਟ ਹੋ ਚੁੱਕਾ ਆ, ਉਹ ਬਿਮਾਰ ਆ, ਉਹ ਮਾਨਸਿਕ ਰੋਗੀ ਆ। ਲੇਕਿਨ ਉਹਦੇ ਵਿੱਚੋਂ ਕੱਢਣ ਦੀ ਬਜਾਏ, ਉਸ ਪਰਿਵਾਰ ਦੀ ਸਾਰ ਲੈਣ ਦੀ ਬਜਾਏ, ਉਹਨਾਂ ਲੋਕਾਂ ਦੇ ਨਾਲ ਬਹਿ ਕੇ ਕਹਾਣੀਆਂ ਸੁਣਾਈਆਂ ਜਾ ਰਹੀਆਂ ਜਿਹਨਾਂ ਲੋਕਾਂ ਦਾ ਨਸ਼ੇ ਨਾਲ ਕੋਈ ਲੈਣਾ ਦੇਣਾ ਨਹੀਂ। ਜੇ ਨਸ਼ੇ ਦੇ ਦਲਦਲ ਸਕਦਾ 2-4 ਨਸ਼ਾ ਤਸਕਰ ਤਾਂ ਮੂਹਰੇ ਹੀ ਕੁਰਸੀਆਂ ਮੱਲ ਕੇ ਬੈਠੇ ਮਨਾਇਆ ਹੋਣਾ ਵੀ ਤੁਸੀਂ ਆਹ ਗੱਲ ਕਹਿਣੀ ਆ, ਤੁਸੀਂ ਆਹ ਗੱਲਾਂ ਕਹਿਣੀਆਂ ਆ, ਨਹੀਂ ਤਾਂ ਉਹਨਾਂ ਨੂੰ ਡਰਾ ਧਮਕਾ ਕੇ ਜਾਂ ਕੋਈ ਲਾਲਚ ਦੇ ਕੇ ਉਹਨਾਂ ਨੂੰ ਖੜਾ ਕੀਤਾ ਹੋਣਾ ਆ। ਮੈਂ ਕਹਿੰਦਾ ਜਿੰਨੇ ਪਰਚੇ ਆ 3 ਮਹੀਨਿਆਂ 'ਚ ਦਰਜ ਹੋਏ ਆ, ਤੁਸੀਂ ਅੱਜ ਵੀ RTI ਪਾ ਕੇ ਤੁਸੀਂ ਚੈੱਕ ਕਰ ਸਕਦੇ ਆ, ਹਜ਼ਾਰਾਂ ਹੀ ਲੋਕਾਂ ਦੇ ਪਰਚੇ ਦਰਜ ਹੋਗਾ, ਰੋਜ਼ ਸੈਂਕੜੇ ਪਰਚੇ ਦਰਜ ਹੋ ਰਿਹਾ ਰੋਜ਼। ਉਹ ਕਿੱਥੋਂ ਆ ਰਿਹਾ ਨਸ਼ਾ? 5 ਗ੍ਰਾਮਾਂ 2 ਗ੍ਰਾਮਾਂ 5 ਗ੍ਰਾਮਾਂ 2 ਗ੍ਰਾਮਾਂ, ਇਹ ਸਿੰਥੈਟਿਕ ਨਸ਼ਾ ਜਿਵੇਂ ਇਹ ਆ ਕਿੱਥੋਂ ਰਿਹਾ ਆ? ਉਹਦੀ ਜੜ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ? ਦੇਖੋ ਆਮ ਲੋਕਾਂ ਨੂੰ ਪੁੱਛਿਆ ਜਾ ਰਿਹਾ ਵੀ ਆਮ ਲੋਕ ਸਾਡਾ ਸਾਥ ਦੇਣ, ਤੇ ਪ੍ਰਸ਼ਾਸਨ ਕੀ ਕਰ ਰਿਹਾ ਆ? ਪ੍ਰਸ਼ਾਸਨ ਕਹਿੰਦਾ ਭਾਈ ਮੈਂ ਢਾਤੇ ਘਰ 70 ਤੋਂ ਜ਼ਿਆਦਾ ਤਾਂ ਅੱਜ ਦੀ ਅਖਬਾਰ 'ਚ ਲੱਗਿਆ ਹੋਇਆ ਵੀ 70 ਤੋਂ ਜ਼ਿਆਦਾ ਘਰ ਢਾਤੇ। ਜਿਹੜਾ ਦੇਖਦੇ ਆ ਵੀ ਪੈਰ 'ਚ ਗੋਲੀ ਲੱਗਦੀ ਹੈ, ਇੱਕੋ ਜੀ ਸਟੋਰੀ ਹੈ ਵੀ ਨਸ਼ਾ ਤਸਕਰ ਸੀ, ਉਹਨੂੰ ਫਲਾਨੀ ਜਗ੍ਹਾ ਅਸੀਂ ਬਕੂਏ ਤੇ ਲੈ ਕੇ ਗਏ, ਉੱਥੋਂ ਹਥਿਆਰ ਕੱਢਿਆ, ਉਹਨੇ ਸਾਡੇ ਬੰਦੇ ਤੇ ਗੋਲੀ ਚਲਾਤੀ। ਆਹ ਕੁਝ ਹੋ ਹੀ ਜਾਂਦਾ, ਇਨਕਾਊਂਟਰ ਹੋਈ ਜਾਂਦੇ ਨੇ। ਤਾਂ ਤੁਹਾਨੂੰ ਲੱਗਦਾ ਕਿ ਇਹ ਕਾਰਗਰ ਤਰੀਕੇ ਨੇ? ਜਿਹੜੇ ਫੇਕ ਇਨਕਾਊਂਟਰ ਕੀਤੇ ਜਾ ਰਹੇ ਆ, ਇਹ ਬੜੀ ਸ਼ਰਮਨਾਕ ਗੱਲ ਆ। ਦੇਖੋ ਇਨਸਾਨੀਅਤ ਦਾ ਘਾਣ ਹੋ ਰਿਹਾ ਆ। ਲੋਕਾਂ ਨੂੰ ਇੱਕ ਭਰੋਸਾ ਸੀ ਵੀ ਪੁਲਿਸ ਪ੍ਰਸ਼ਾਸਨ ਦੇ ਉੱਤੇ, ਜੇ ਪੁਲਿਸ ਪ੍ਰਸ਼ਾਸਨ ਦੇ ਲੋਕ ਹੀ ਇੱਕ ਝੂਠੇ ਇਨਕਾਊਂਟਰ ਕਰਨ ਤੇ ਬੜੀ ਸ਼ਰਮਨਾਕ ਗੱਲ ਆ। ਲੋਕਾਂ ਦਾ ਭਰੋਸਾ ਕਿੱਥੇ ਹੋਏਗਾ? ਦੇਖੋ ਇੱਕ ਲੋਕਾਂ ਨੂੰ ਉਮੀਦ ਸੀ ਵੀ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਬਹੁਤ ਸਾਰੇ ਇਮਾਨਦਾਰ ਅਫਸਰ ਵੀ ਆ, ਬਹੁਤ ਸਾਰੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਉੱਚ ਅਧਿਕਾਰੀ ਇਮਾਨਦਾਰ ਆ, ਜੋ ਇਮਾਨਦਾਰੀ ਨਾਲ ਕੰਮ ਕਰਦੇ ਆ। ਕੁਝ ਐਸੇ ਜਿਹੇ ਲੋਕ ਵੀ ਆ ਜਿਹੜੇ ਸਿਰਫ ਸਰਕਾਰਾਂ ਨੂੰ, ਆਪਣੇ ਆਕਾ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੋਏ ਆ ਵੀ ਹਾਂ ਵੀ ਪੰਜਾਬ ਦੇ ਵਿੱਚ ਗੁੰਡਾ ਰਾਜ ਨੂੰ ਖਤਮ ਕੀਤਾ ਜਾ ਰਿਹਾ, ਪੰਜਾਬ ਦੇ ਵਿੱਚ ਨਸ਼ੇ ਨੂੰ ਜੜ ਤੋਂ ਖਤਮ। ਫੇਕ ਇਨਕਾਊਂਟਰ, ਫੇਕ ਪਰਚੇ, ਫੇਕ ਗੱਲਾਂ, ਉਹ ਕੁਝ ਲੋਕ ਜਿਹੜੇ ਇਹ ਪ੍ਰਸ਼ਾਸਨ ਦੇ ਜਿਹੜੇ ਉਹਨਾਂ ਦੀ ਕਠਪੁਤਲੀਆਂ ਦੇ ਇਹ ਹੱਥਾਂ ਦੇ ਵਿੱਚ ਖੇਡ ਰਿਹਾ। ਲੇਕਿਨ ਜਿਹੜਾ ਇਮਾਨਦਾਰ ਅਫਸਰ ਹੋਏਗਾ ਉਹ ਆਪਣੀ ਗੱਲ ਤੇ ਖੜਾ ਵੀ ਰਹੇਗਾ ਔਰ ਸੱਚ ਦਾ, ਉਹਨੂੰ ਪਤਾ ਵੀ ਮੈਂ ਕਾਲਪੁਰਖ ਨੂੰ ਲੇਖਾ ਦੇਣਾ ਆ, ਔਰ ਜਿਹਨੇ ਬੰਦੇ ਨੇ ਕਾਲਪੁਰਖ ਨੂੰ ਲੇਖਾ ਦੇਣਾ ਆ ਉਹ ਕਾਲਪੁਰਖ ਦਾ ਡਰ ਭੈ ਵੀ ਮੰਨਦਾ ਆ। ਲੇਕਿਨ ਫੇਕ ਇਨਕਾਊਂਟਰ ਸਾਰਿਆਂ ਨੂੰ ਪਤਾ, ਸੇਮ ਕਹਾਣੀ, ਇੱਕੋ ਜੀ ਕਹਾਣੀ। ਜਦ ਦੇਖਦੇ ਵੀ ਇਸ ਤਰ੍ਹਾਂ ਕਿੱਦਾਂ ਇਨਕਾਊਂਟਰ ਹੋ ਸਕਦਾ ਆ, ਇੱਕੋ ਜੀ ਕਹਾਣੀ। ਜੇ ਪਰਚਾ ਦਰਜ ਹੋ ਰਿਹਾ ਆ, ਹਾਂਜੀ ਜੀ ਇੱਥੋਂ ਚਿੱਟਾ ਫੜਿਆ, ਬਕੂਆ ਕਿੱਥੇ ਦਾ ਬਣਿਆ, ਕਾਲਾ ਲਿਫਾਫਾ ਸੀ, ਸੇਮ ਸਟੋਰੀਆਂ। ਚਾਹੇ ਕਿਸੇ, ਮੈਂ ਕਹਿੰਦਾ ਸਾਰੀਆਂ FIR ਦਰਜ ਕਰ ਲਓ, ਤੁਹਾਨੂੰ ਪਤਾ ਲੱਗ ਜਾਏਗਾ ਹਾਂ ਵੀ ਉਹਨੇ ਲਿਫਾਫਾ ਸਿੱਟਿਆ, ਉਹਨੇ ਚੈੱਕ ਕੀਤਾ ਤੇ ਉਹਨਾਂ ਨੇ ਕਿਹਾ ਵੀ ਲਿਫਾਫੇ ਨੂੰ ਲੱਗਾ ਹੋਇਆ। ਜੋ ਅਸਲ ਜਿਹੜਾ ਕਾਨੂੰਨ ਦੀ ਗਲਤ ਦੁਰਵਰਤੋਂ ਕੀਤੀ ਜਾ ਰਹੀ ਆ। ਘਰ ਢਾਉਣ ਨੂੰ ਕਿਵੇਂ ਦੇਖਦੇ ਹੋ ਤੁਸੀਂ? ਜਿਹੜੇ ਘਰ ਢਾਏ ਜਾ ਰਹੇ ਆ ਉਹ ਕਿਸੇ ਵੀ ਨਸ਼ਾ ਤਸਕਰਾਂ ਦੇ ਨਹੀਂ ਢਾਏ ਜਾ ਰਹੇ, ਉਹ ਘਰ ਉਹਨਾਂ ਦੇ ਢਾਏ ਜਾ ਰਹੇ ਜਿਹੜੇ ਮਤਲਬ ਵੀ ਪਹਿਲੀ ਗੱਲ ਤਾਂ ਘਰ ਢਾਉਣ ਦਾ ਕੋਈ ਬਣਦਾ ਹੀ ਨਹੀਂ, ਕੋਈ ਕਾਨੂੰਨ ਨਹੀਂ ਹੈਗਾ। ਜੇ ਇੱਕ ਘਰ ਢਾਉਣ ਦੇ ਨਾਲ ਕੀ ਮਸਲਾ ਹੱਲ ਆ? ਬਹੁਤ ਸਾਰੇ ਅਸੀਂ ਵੀਡੀਓ ਦੇਖਦੇ ਹਾਂ ਜਿਹਦੇ ਵਿੱਚ ਪਰਿਵਾਰ, ਸਾਡੀਆਂ ਬੇਟੀਆਂ, ਉਹ ਜਿਹੜੇ ਰੋ ਰਹੇ ਆ, ਕੁਰਲਾ ਰਹੇ ਆ, ਉਹ ਕੀ ਆ? ਉਹ ਅਸਲ ਸੱਚਾਈ ਤਾਂ ਕਿਸੇ ਨੂੰ ਨਹੀਂ। ਇੱਕ ਤਾਂ ਬੀਬੀ ਲੱਡੂ ਵੰਡੀ ਜਾਂਦੀ ਸੀ, ਕਿਸ ਗੱਲ ਲਈ? ਉਹ ਕਹਿੰਦੇ ਘਰ ਢਾਇਆ ਜਾ ਰਿਹਾ ਨਸ਼ਾ ਤਸਕਰਾਂ। ਜੇ ਨਸ਼ਾ ਤਸਕਰਾਂ ਦਾ, ਮੈਂ ਕਹਿੰਦਾ ਵੀ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਵਾਕਿਆ ਹੀ ਨਕੇਲ ਪਾਉਣੀ ਚਾਹੀਦੀ ਆ। ਲੇਕਿਨ ਉਹਨਾਂ ਨੂੰ ਨਾ ਨਕੇਲ ਪਾਈ ਜਾਵੇ ਜਿਹੜੇ ਲੋਕਾਂ ਨੇ ਇਮਾਨਦਾਰੀ ਨਾਲ ਆਪਣੇ ਘਰ ਬਣਾਏ ਆ, ਲੇਕਿਨ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਜੀ ਨਸ਼ਾ ਕਰਦਾ ਸੀ। ਤੁਸੀਂ ਦੇਖੋ ਜਿਨ੍ਹਾਂ ਦਾ ਘਰ 30-35 ਸਾਲ ਤੋਂ ਬਣਿਆ ਆ ਤੇ ਨਸ਼ੇ ਦਾ ਆਦੀ 5 ਸਾਲ ਤੋਂ ਬੰਦਾ ਆ, ਘਰ 35 ਸਾਲ ਤੋਂ ਪਹਿਲਾਂ ਹੀ ਆ, ਤੇ ਘਰ ਤਾਂ 35 ਸਾਲ ਪਹਿਲਾਂ ਬਣਿਆ ਆ। ਤੇ ਨਸ਼ਾ ਤਸਕਰਾਂ ਨੂੰ ਇਹ ਬਹੁਤ ਸਾਰੀਆਂ ਚੀਜ਼ਾਂ ਫੇਕ ਆ। ਲੇਕਿਨ ਨਾਲੇ ਇੱਥੇ ਹੋਰ ਚੀਜ਼ ਇੱਕ ਦੱਸ ਦਈਏ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਵੀ, ਤੁਸੀਂ ਕਿਤੇ ਵੀ ਜਾ ਕੇ ਰਿਪੋਰਟਿੰਗ ਕਰ ਸਕਦੇ ਹੋ, ਕਿਤੇ ਵੀ ਘਰ ਢਾਇਆ ਜਾ ਰਿਹਾ ਉੱਥੇ ਜਾ ਕੇ ਦੇਖ ਸਕਦੇ ਹੋ। ਉੱਥੇ ਖੜੇ ਅਫਸਰ ਨੂੰ, SDM ਜਾਂ ਜਿਹੜਾ ਵੀ ਮੌਜੂਦਾ ਉੱਥੇ ਅਫਸਰ ਜਿਸ ਦੀ ਨਿਗਰਾਨੀ 'ਚ ਘਰ ਢਾਇਆ ਜਾ ਰਿਹਾ ਹੋਊਗਾ, ਉਸ ਤੋਂ ਇਹ ਬਿਆਨ ਲੈਣ ਦੀ ਕੋਸ਼ਿਸ਼ ਕਰਿਓ ਕਿ ਕੀ ਇਹ ਨਸ਼ਾ ਤਸਕਰ ਦਾ ਘਰ ਢਾਇਆ ਜਾ ਰਿਹਾ। ਉਹ ਕਦੀ ਨਹੀਂ ਕਹਿਣਗੇ ਕਿ ਨਸ਼ਾ ਤਸਕਰ ਦਾ ਘਰ ਹੈ, ਉਹ ਕਹਿਣਗੇ ਕਿ ਇਲੀਗਲ ਤਰੀਕੇ ਨਾਲ ਬਣਿਆ ਹੋਇਆ ਘਰ ਸੀ, ਇਸ ਕਰਕੇ ਢਾ ਰਹੇ ਹਾਂ। ਕਿਉਂਕਿ ਜੇ ਉਹ ਨਸ਼ਾ ਤਸਕਰ ਦਾ ਬੋਲਦੇ ਨੇ, ਨਾ ਤਾਂ ਕੋਰਟ ਇਸ ਦੀ ਇਜਾਜ਼ਤ ਦਿੱਤਾ ਹੈ, ਇਹ ਯੂਪੀ ਤੋਂ ਲਿਆ ਕੇ ਆਈਡੀਆ ਇੱਥੇ ਥੋਪਿਆ ਜਾ ਰਿਹਾ ਹੈ। ਬੁਲਡੋਜ਼ਰ ਨੂੰ ਜਾਂ ਫਿਰ JCB ਨੂੰ ਐ ਪੇਸ਼ ਕੀਤਾ ਜਾ ਰਿਹਾ ਜਿੱਦਾਂ ਕਿ ਕਾਲ ਹੋਵੇ। ਕਿਸੇ ਸਮੇਂ ਇਹ ਬੁਲਡੋਜ਼ਰ, ਇਹ JCB ਪ੍ਰਤੀਕ ਹੁੰਦੀ ਸੀ, ਕਹਿ ਲਈਏ ਵੀ ਨਿਰਮਾਣ ਦੀ, ਵੀ ਇੱਥੇ ਨਿਰਮਾਣ ਹੋ ਰਿਹਾ ਇਸ ਕਰਕੇ ਇੱਥੇ ਬੁਲਡੋਜ਼ਰ ਜਾਂ JCB ਲੱਗੀ ਹੋਈ ਹੈ। ਪਰ ਅੱਜ ਉਲਟ ਹੋ ਰਿਹਾ ਹੈ। ਇਸ ਨੂੰ ਵੀ ਤੁਸੀਂ ਵੀ ਅਸੀਂ ਵੀ ਜ਼ਰੂਰ ਗੌਰ ਕਰਾਂਗੇ। ਸਰਕਾਰ ਇਹਨੂੰ ਐਂ ਹੀ ਪ੍ਰਚਾਰੂਗੀ ਵੀ ਭਾਈ ਅਸੀਂ ਘਰ ਢਾਏ ਨੇ। ਜਿਵੇਂ ਮੈਂ ਅੱਜ ਜ਼ਿਕਰ ਕੀਤਾ 70 ਤੋਂ ਵੱਧ ਘਰ ਢਾਉਣ ਦੀ ਜ਼ਿਕਰ ਅਖਬਾਰਾਂ ਦੇ ਵਿੱਚ ਕੀਤਾ ਗਿਆ, ਜਿਹੜਾ ਕਿ ਇਲੀਗਲ ਹੈ। ਅਖਬਾਰ ਦੇ ਵਿੱਚ ਲਵਾਉਣਾ ਵੀ ਤੇ ਇਸ ਤਰੀਕੇ ਦੇ ਨਾਲ ਉਸ ਨੂੰ
ਪੇਸ਼ ਵੀ ਕਰਨਾ। ਜੇਕਰ ਜਨਤਕ ਤੌਰ ਤੇ ਉਸ ਦੀ ਵੀਡੀਓ ਕੋਈ ਪਾਉਂਦਾ ਹੈ ਤਾਂ ਉਸ ਤੇ ਵੀ ਪਰਚਾ ਬਣਦਾ ਹੈ ਕਿ ਭਾਈ ਤੁਸੀਂ ਬਿਨਾਂ ਅਪਰਾਧ ਦੇ ਸਾਬਤ ਹੋਇਆ, ਬਿਨਾਂ ਇਹ ਸਾਬਤ ਹੋਇਆ ਕਿ ਇਹ ਕ੍ਰਿਮੀਨਲ ਨੇ ਜਾਂ ਸਾਰੇ ਦੇ ਸਾਰੇ ਕ੍ਰਿਮੀਨਲ ਨੇ। ਕਿਸੇ ਦਾ ਪੁੱਤ ਝੋਲਾ ਪਾ ਕੇ ਸਕੂਲ ਗਿਆ ਹੋਊ, ਜਦੋਂ ਵਾਪਸ ਆ ਕੇ ਦੇਖੂਗਾ ਜਿਸ ਕਮਰੇ 'ਚ ਉਹਨੇ ਝੋਲਾ ਰੱਖਣਾ ਸੀ ਉਹ ਕਮਰਾ ਤਾਂ ਇੱਟਾਂ ਦਾ ਰੂਪ ਬਣ ਚੁੱਕਿਆ ਹੈ, ਤਾਂ ਉਹ ਕੀ ਸੋਚੂਗਾ? ਇਹ ਬਹੁਤ ਤਰ੍ਹਾਂ ਦੇ ਸਵਾਲ ਨੇ। ਮਾਫ ਕਰਨਾ, ਗੱਲ ਹੋਰ ਪਾਸੇ ਨੂੰ ਚਲ ਗਈ, ਪਰ ਗੱਲ ਧੁਰਾ ਨਸ਼ਾ ਹੀ ਆ। ਹੋਰ ਗੱਲ ਕਰ ਲੈਂਦੇ ਆ ਬਾਈ, ਇਸ ਨਸ਼ੇ ਦੇ ਵਿਚਾਲੇ ਜਿਹੜੀਆਂ ਚੀਜ਼ਾਂ ਦੀਆਂ ਗੱਲਾਂ ਤੁਸੀਂ ਕੀਤੀਆਂ ਨੇ, ਪਰ ਤੁਹਾਨੂੰ ਕੀ ਲੱਗਦਾ ਕਿ ਮੁੱਖ ਮੰਤਰੀ ਇੰਨਾ ਧਰਾਤਲ ਤੋਂ ਟੁੱਟਿਆ ਹੋਇਆ ਕਿ ਉਸ ਨੂੰ ਨਹੀਂ ਜਾਣਕਾਰੀ, ਉਸ ਨੂੰ ਇਸ ਤਰੀਕੇ ਨਾਲ ਰੈਲੀਆਂ ਕੀਤਾਂ ਦਾ ਕੀ ਹੱਲ ਨਿਕਲ ਸਕਦਾ ਹੈ ਨਹੀਂ ਪਤਾ, ਜਾਂ ਫਿਰ ਇਹ ਸਿਰਫ ਇੱਕ ਹਾਥੀ ਦੇ ਦੰਦ ਹੁੰਦੇ ਨੇ, ਆਪਾਂ ਵੱਧ ਤੋਂ ਵੱਧ ਗਿਣਤੀ ਕਰਨੀ ਹੈ ਦਿਖਾ ਕੇ ਵੀ ਅਸੀਂ ਇੰਨੇ ਪ੍ਰੋਗਰਾਮ ਕੀਤੇ ਨੇ, ਨਾਲ ਇੱਕ ਕਨਵੀਨਰ ਦਿੱਲੀੋਂ ਚੱਕ ਲਿਆ ਜਿਹਦੀ ਕੋਈ ਆਪਣੀ ਕ੍ਰੈਡੀਬਿਲਿਟੀ ਨਹੀਂ, ਹਾਰਿਆ ਹੋਇਆ। ਤੁਹਾਨੂੰ ਕੀ ਲੱਗਦਾ ਹੈ ਕਿ ਇੰਨੇ ਧਰਾਤਲ ਤੋਂ ਟੁੱਟਿਆ ਹੋਇਆ ਮੁੱਖ ਮੰਤਰੀ? ਦੇਖੋ ਜੀ, ਮੈਂ ਤੁਹਾਨੂੰ ਗੱਲ ਕਰਨਾ ਚਾਹੁੰਦਾ ਵੀ ਅੱਜ ਦਿੱਲੀ ਤੋਂ ਮੁੱਖ ਮੰਤਰੀ ਕੇਜਰੀਵਾਲ ਜੀ ਉਹ ਇੱਥੇ ਆਏ ਆ। ਉਹ ਕੰਮ ਦਿੱਲੀ ਦੇ ਵਿੱਚ ਤਾਂ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਤੇ ਪੰਜਾਬ ਦੇ ਵਿੱਚ ਕਹਿ ਰਹੇ ਵੀ ਅਸੀਂ ਕੰਮ ਕਰ ਰਹੇ ਹਾਂ। ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਤੁਹਾਡੇ ਚੈਨਲ ਦੇ ਰਾਹੀਂ ਵੀ ਭਗਵੰਤ ਮਾਨ ਜੀ ਤੇ ਬੜਾ ਲੋਕਾਂ ਨੇ ਭਰੋਸਾ ਕੀਤਾ, ਬੜੀਆਂ ਉਮੀਦਾਂ ਰੱਖੀਆਂ, ਤੇ ਜੇ ਅੱਜ ਸਰਕਾਰ ਬਣੀ ਆ, ਮੇਰੀ ਅੱਜ ਵੀ ਫੇਸਬੁੱਕ ਤੇ ਤੁਸੀਂ ਚੈੱਕ ਕਰ ਸਕਦੇ ਆ, ਮੈਨੂੰ ਬੜੀ ਭਗਵੰਤ ਮਾਨ ਜੀ ਦੇ ਮੈਂ ਪਹਿਲਾਂ ਹੀ ਲਿਖ ਕੇ ਪਾਤਾ ਜਦੋਂ ਮੈਂ ਵੀ ਇਸ ਪਾਰਟੀ ਦੇ ਵਿੱਚ ਸੀਗਾ, ਤੇ ਮੈਂ ਇੱਕੋ ਗੱਲ ਕਹੀ ਸੀ ਵੀ ਆਉਣ ਵਾਲਾ ਟਾਈਮ ਸਾਡੇ ਬਾਈ ਦਾ, ਲੇਕਿਨ ਬੜੀ ਉਮੀਦ ਸੀ। ਲੇਕਿਨ ਉਹ ਅੱਜ ਲੱਗਾ ਆ ਵੀ ਭਗਵੰਤ ਮਾਨ ਜੀ ਵੀ ਉਹੀ ਚਾਲ ਚੱਲ ਰਿਹਾ ਜੋ ਪਹਿਲਾਂ ਲੀਡਰ ਚੱਲਦੇ ਸੀ। ਕੌਣ ਚਲਾ ਰਿਹਾ ਉਹਨਾਂ ਨੂੰ? ਉਹ ਚਲਾਰ ਬਸ ਅੱਜ ਦਿੱਲੀ ਤੋਂ ਜਿਹੜੇ ਲੋਕ ਆਏ ਨੇ ਉਹਨਾਂ ਦੇ ਹੱਥਾਂ ਦੀ ਕਠਪੁਤਲੀਆਂ ਬਣੇ ਹੋਏ ਆ, ਔਰ ਦਿੱਲੀ ਦੇ ਜਿਹੜੇ ਸਾਰਾ ਜਿੰਨਾ ਵੀ ਆ ਉੱਥੇ ਦੀ ਲੀਡਰਸ਼ਿਪ ਇੱਥੇ ਕੰਮ ਕਰ ਰਹੀ ਆ। ਹੁਣ ਪਤਾ ਵੀ ਪੰਜਾਬ ਦੇ ਵਿੱਚ ਹੀ ਇੱਥੇ ਰਾਜ ਭਾ ਗਿਆ, ਇੱਥੇ ਹੀ ਸੱਤਾ ਭੋਗੋ, ਦਿੱਲੀ ਦੇ ਵਿੱਚ ਕੋਈ ਤਾਂ ਪੁੱਛ ਨਹੀਂ ਰਿਹਾ। ਲੇਕਿਨ ਜੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਜਾਂ ਭਗਵੰਤ ਮਾਨ ਜੀ ਨੇ ਲੋਕਾਂ ਦੇ ਸੁਝਾਅ ਨਾਲ ਹੈ, ਤੇ ਜਿਹੜਾ ਰਾਜਾ ਲੋਕਾਂ ਦੀ ਸੁਝਾਅ ਨਹੀਂ ਲੈਂਦਾ, ਮੈਂ ਗ੍ਰੰਥਾਂ ਦੇ ਵਿੱਚੋਂ ਤੇ ਜੇ ਮੈਂ ਬਾਈਬਲ ਦੇ ਵਿੱਚ ਜ਼ਿਕਰ ਕਰਾਂ ਤੇ ਬਾਈਬਲ ਦੇ ਵਿੱਚ ਕਹੌਤਾ ਦੇ ਵਿੱਚ ਲਿਖਿਆ ਹੈ ਜਿਹੜਾ ਰਾਜਾ ਲੋਕਾਂ ਦੀ ਆਮ ਲੋਕਾਂ ਦੀ ਸਾਰ ਨਹੀਂ ਲੈਂਦਾ ਤੇ ਉਹਦੀ ਰਾਜਗੱਦੀ ਤੋਂ ਉਹਨੂੰ ਹਟਾਇਆ ਜਾਂਦਾ ਆ। ਇਹ ਮੈਨੂੰ ਲੱਗਦਾ ਇਹ ਰਾਜਗੱਦੀ ਤੋਂ ਹਟ ਜਾਣਾ ਆ, ਕਿਉਂਕਿ ਜੇ ਆਮ ਲੋਕਾਂ ਦੇ ਸਾਡੇ ਵਰਗੇ ਲੋਕਾਂ ਨੂੰ ਨਜ਼ਰਬੰਦ ਕਰਕੇ ਘਰੇ ਰੱਖਿਆ ਆ, ਜੋ ਅਸੀਂ ਅੱਛੇ ਸੁਝਾਅ ਦੇ ਸਕਦੇ ਸੀ, ਉਹਨਾਂ ਦੀ ਟੀਮ ਨੂੰ ਅੱਛੇ ਸੁਝਾਅ ਦੇ ਸਕਦੇ ਸੀ, ਔਰ ਉਹਨਾਂ ਸਾਨੂੰ ਹੀ ਨਜ਼ਰਬੰਦ ਕਰਕੇ ਸੁਝਾਅ ਕਿਹਨੇ ਦੇਣੇ ਆ? ਤੇ ਫਿਰ ਉਹਨਾਂ ਲੋਕਾਂ ਨੂੰ ਉਹਨਾਂ ਕੋਲ ਸੁਝਾਅ ਦੀ ਮੰਗ ਰੱਖਦੇ ਆ ਜਿਹੜੇ ਲੋਕ ਸਿਰਫ ਇਹਨਾਂ ਤੋਂ ਕੰਮ ਕਰਾਉਣ ਆਏ ਆ, ਆਪਣੇ ਮਸਲੇ ਹੱਲ ਕਰਾਉਣ ਆਏ ਆ। ਲੇਕਿਨ ਜਿਹੜੇ ਲੋਕ ਜਿਹੜੇ ਪਰਿਵਾਰਾਂ ਦੇ ਪਰਿਵਾਰ, ਜਿਨ੍ਹਾਂ ਦੇ ਨੌਜਵਾਨ, ਜਿਹੜੇ ਘਰਾਂ ਦੇ ਜੀ ਅੱਜ ਜੇਲ੍ਹਾਂ ਦੇ ਵਿੱਚ ਆ, ਕਿਤੇ ਉਹਨਾਂ ਦੀ ਸਾਰ ਲਈ ਜਾਂਦੀ ਜਾਂ ਉਹਨਾਂ ਦੇ ਪਰਿਵਾਰਾਂ ਦੀ ਮਾਲੀ ਸਹਾਇਤਾ ਕੀਤੀ ਜਾਂਦੀ। ਅੱਜ ਨੌਜਵਾਨ ਜਿਹੜਾ ਦਰ ਦੀਆਂ ਪੜ੍ਹਿਆ ਲਿਖਿਆ ਨੌਜਵਾਨ ਦਰ ਦੀਆਂ ਠੋਕਰਾਂ ਖਾ ਰਿਹਾ ਆ। ਅੱਜ ਜਿਹੜਾ ਆ ਕਿਸਾਨ ਆ ਉਹ ਸੜਕਾਂ ਦੇ ਉੱਤੇ ਅੱਜ ਵੀ ਧਰਨੇ ਪ੍ਰਦਰਸ਼ਨ ਕਰ ਰਿਹਾ ਆ। ਜਿਹੜਾ ਅੱਜ ਇੱਥੇ ਤੱਕ ਜਿਹੜੇ ਸਰਕਾਰੀ ਇੰਪਲੋਏ ਆ, ਕੱਚੇ ਮੁਲਾਜ਼ਮ ਆ, ਅੱਜ ਉਹ ਦਰ ਦੀਆਂ ਠੋਕਰਾਂ ਖਾ ਰਹੇ ਆ। ਤੇ ਸਰਕਾਰ ਨੇ ਬੜੇ ਵਾਅਦੇ ਕੀਤੇ ਸੀ। ਸਰਕਾਰ ਆਪਣੀ ਨਲਾਇਕੀ ਨੂੰ ਲੁਕਾਉਣ ਦੇ ਲਈ ਹੁਣ ਇਦਾਂ ਦੇ ਪ੍ਰਦਰਸ਼ਨ ਕਰ ਰਹੀ ਆ, ਤੇ ਸਰਕਾਰ ਇਹ ਦੱਸ ਰਹੀ ਆ ਵੀ ਅਸੀਂ ਬੜਾ ਕੰਮ ਕਰ ਰਹੇ ਆ, ਲੇਕਿਨ ਲੋਕ ਇਹਨਾਂ ਨੂੰ ਚੰਗੀ ਭਲੀ ਭਾਂਤੀ ਇਹ ਜਾਣ ਗਏ ਆ ਵੀ ਸਰਕਾਰ ਫੇਲ ਹੋ ਚੁੱਕੀ ਆ। ਸਰਕਾਰ ਨਾ ਪ੍ਰੋਗਰਾਮ ਕਰ ਰਹੀ ਸੀ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਰੈਲੀ, ਵੱਖ-ਵੱਖ ਜਗ੍ਹਾ ਤੇ ਉਹਨਾਂ ਨੇ ਰੈਲੀਆਂ ਕੀਤੀਆਂ। ਉਸ ਦੇ ਵਿੱਚ ਜਿਵੇਂ ਮੈਂ ਪਹਿਲਾਂ ਸ਼ੁਰੂ 'ਚ ਜ਼ਿਕਰ ਕੀਤਾ ਸੀ ਕਿ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਬਣਾਇਆ ਜਾ ਰਿਹਾ। ਤੁਹਾਡੇ ਬਿੱਲਾ ਲਾ ਦਿੰਦੇ ਨੇ ਕਿ ਭਾਈ ਤੁਸੀਂ ਹੁਣ ਡਿਫੈਂਸ ਕਮੇਟੀ 'ਚੋਂ, ਤੁਹਾਡੇ ਹਲਕੇ ਦੇ ਵਿੱਚ, ਤੁਹਾਡੇ ਮੁਹੱਲੇ ਦੇ ਵਿੱਚ, ਤੁਹਾਡੇ ਘਰ ਦੇ ਗਵਾਂਢ ਦੇ ਵਿੱਚ ਨਸ਼ਾ ਕੌਣ ਵੇਚਦਾ ਹੈ ਤੁਸੀਂ ਦੱਸਣਾ। ਕਿ ਹੁਣ ਜਿਹੜੀਆਂ ਫੋਰਸਸ ਭਰਤੀ ਕੀਤੀਆਂ ਹੋਈਆਂ ਨੇ ਇੰਨੀ ਉਹ ਨਕਾਰਾ ਹੋ ਗਈਆਂ ਨੇ, ਉਹਨਾਂ ਦੀ ਕੋਈ ਡਿਊਟੀ ਨਹੀਂ ਬਣਦੀ, ਉਹਨਾਂ ਨੂੰ ਨਹੀਂ ਜਾਣਕਾਰੀ ਕਿ ਕੌਣ ਕਿੱਥੇ ਨਕਲੀ ਸ਼ਰਾਬ ਵੇਚ ਰਿਹਾ ਹੈ, ਕੌਣ ਕਿੱਥੇ ਸਿੰਥੈਟਿਕ ਡਰੱਗ ਵੇਚ ਰਿਹਾ ਹੈ, ਕੌਣ ਕਿੱਥੇ ਕੀ ਵੇਚ ਰਿਹਾ। ਆਮ ਲੋਕ ਵੈਰ ਪਵਾਉਣ, ਆਮ ਲੋਕ ਇੱਕ ਦੂਸਰੇ ਦੇ ਸਿਰ ਪਾੜਨ ਨੂੰ ਨਹੀਂ, ਉਹ ਆਮ ਲੋਕਾਂ ਨੂੰ ਸਿਰ ਗੁੰਮਰਾਹ ਕੀਤਾ ਜਾ ਰਿਹਾ ਵੀ ਉਹਨਾਂ ਨੂੰ ਆਹ ਕਹਿੰਦੇ ਵੀ ਆ ਲਓ ਤੁਹਾਨੂੰ, ਤੁਸੀਂ ਡਿਫੈਂਸ ਲਈ ਤੁਹਾਨੂੰ ਇੱਕ ਜ਼ਿੰਮੇਵਾਰੀ ਦੇ ਦਿੱਤੀ ਆ। ਜਿਹੜਾ ਕੰਮ ਪੁਲਿਸ ਪ੍ਰਸ਼ਾਸਨ ਨੇ ਕਰਨਾ ਆ, ਜਿਹੜਾ ਕੰਮ ਐਡਮਿਨਿਸਟ੍ਰੇਸ਼ਨ ਨੇ ਕਰਨਾ ਆ, ਪ੍ਰਸ਼ਾਸਨ ਨੇ ਕੰਮ ਕਰਨਾ, ਤੇ ਫਿਰ ਉਹਨਾਂ ਨੂੰ ਤਨਖਾਹਾਂ ਕਿਸ ਗੱਲ ਲਈ ਦਿੱਤੀਆਂ ਜਾ ਰਹੀਆਂ ਆ? ਇਹਦਾ ਮਤਲਬ ਪ੍ਰਸ਼ਾਸਨ ਫੇਲ ਹੋ ਚੁੱਕਾ ਆ ਵੀ ਆਮ ਲੋਕਾਂ ਤੋਂ ਹੁਣ ਗੱਲ ਕੀਤੀ ਜਾ ਰਹੀ ਆ। ਉਹ ਮਹੱਲਿਆਂ ਦੇ ਵਿੱਚ ਸਿਰਫ ਐਂ ਦੱਸ ਰਹੇ ਆ ਵੀ ਤੈਨੂੰ ਜ਼ਿੰਮੇਵਾਰੀ ਦੇ ਦਿੱਤੀ ਆ ਵੀ ਹੁਣ ਤੂੰ ਇਹਨਾਂ ਨੂੰ ਮਗਰ ਕਿੱਦਾਂ ਲਾਉਣਾ ਆ। ਤੇ ਜੇ ਮਹੱਲਿਆਂ ਦੇ ਵਿੱਚ ਜੇ ਨਸ਼ਾ ਵਿਕਦਾ ਤਾਂ ਫਿਰ ਸੋਚੋ ਬੜੀ ਸ਼ਰਮਨਾਕ ਗੱਲ ਆ। ਜੇ ਮਹੱਲਿਆਂ ਦੇ ਵਿੱਚ, ਜੇ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਪਤਾ ਵੀ ਮਹੱਲਿਆਂ ਦੇ ਵਿੱਚ ਨਸ਼ਾ ਵੇਚਣ ਵਾਲੇ ਹੈਗੇ ਆ, ਮਹੱਲਿਆਂ ਦੇ ਵਿੱਚ ਨਸ਼ਾ ਵੇਚਿਆ ਜਾ ਰਿਹਾ ਆ, ਤੇ ਮੈਂ ਕਹਿੰਦਾ ਬੜੀ ਸ਼ਰਮ ਵਾਲੀ ਗੱਲ ਆ ਵੀ ਪਤਾ ਹੁੰਦੇ ਵੀ ਨਸ਼ਾ ਜਿਹੜਾ ਮਹੱਲਿਆਂ ਤੱਕ, ਪਿੰਡਾਂ ਤੱਕ ਪਹੁੰਚ ਚੁੱਕਾ ਆ, ਤੇ ਨਸ਼ਾ ਵੀ ਇਹ ਕਿੱਥੋਂ ਆ ਰਿਹਾ ਆ? ਇਹ ਨਸ਼ਾ ਜਿਹੜਾ ਚਾਹੇ ਸਿੰਥੈਟਿਕ ਨਸ਼ਾ ਆ, ਇਹ ਤਿਆਰ ਕਿੱਥੇ ਹੋ ਰਿਹਾ, ਚਾਹੇ ਚਿੱਟਾ ਆ, ਫੇਰ ਕਹਿ ਦਿੰਦੇ ਆ ਵੀ ਨਹੀਂ ਇਹ ਜੀ ਪਾਕਿਸਤਾਨ ਤੋਂ ਆਉਂਦਾ ਆ, ਇਹ ਨਸ਼ਾ ਜੀ ਕਿਤੇ ਹੋਰ ਬਾਰਡਰਾਂ ਤੋਂ ਆਉਂਦਾ ਆ। ਇੱਦਾਂ ਦੀਆਂ ਕਹਾਣੀਆਂ, ਚੁਟਕਲੇ ਸੁਣਾਏ ਜਾ ਰਹੇ ਆ। ਲੇਕਿਨ ਸਰਕਾਰ ਜਿਹੜੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਬਜਾਏ ਉਹਨਾਂ ਨੂੰ ਪਤਾ ਵੀ ਸਾਡੇ ਕੋਲ ਰੁਜ਼ਗਾਰ ਨਹੀਂ ਦੇ ਹੋ ਰਿਹਾ।
ਜਿਹੜੇ ਸਰਕਾਰੀ EMPLOYE ਆ ਉਹਨਾਂ ਕੋਲ ਤਨਖਾਹਾਂ ਤੋਂ ਉਹ ਧਰਨੇ ਪ੍ਰਦਰਸ਼ਨ ਕਰ ਰਹੇ ਆ। ਆਖਰੀ ਅੰਤ ਦੇ ਵਿੱਚ ਮੈਂ ਇਹੀ ਚਾਹੂੰਗਾ ਤੁਹਾਡੇ ਤੋਂ, ਅੰਤ 'ਚ ਇਹ ਜ਼ਰੂਰ ਦੱਸ ਦਿਓ ਕਿ ਸਿੱਧੀ ਗੱਲ ਹੈ ਮੁੱਕਦੀ ਇੱਥੇ ਆ ਕੇ ਕਿ ਵੱਡੇ ਮਗਰਮੱਛਾਂ ਨੂੰ ਹੱਥ ਨਹੀਂ ਪੈ ਰਿਹਾ, ਉਹਨਾਂ ਨੂੰ ਹੱਥ ਪੈਣਾ ਚਾਹੀਦਾ ਹੈ। ਉਹਦੇ ਲਈ ਕੋਈ ਆਈਡੀਆ ਤੁਹਾਡੇ ਕੋਲ ਹੈ, ਸੁਝਾਅ ਹੈ ਜਿਹੜਾ ਤੁਸੀਂ ਸਾਂਝਾ ਕਰਨੇ ਚਾਹੋ ਕਿ ਭਾਈ ਆਹ ਵੀ ਤਰੀਕਾ ਹੈ, ਇਹਦੇ ਨਾਲ ਵੱਡੇ ਮਗਰਮੱਛਾਂ ਨੂੰ ਹੱਥ ਪਾਇਆ ਜਾ ਸਕਦਾ ਹੈ। ਜਿਹੜਾ ਇੱਧਰ ਨੂੰ ਭੰਡਿਆ ਜਾਂਦਾ ਹੈ ਕਿ ਬਾਰਡਰ ਪਾਰ ਤੋਂ ਸਾਰਾ ਡਰੱਗ ਆਉਂਦਾ ਹੈ, ਬਾਰਡਰ ਤਾਂ ਇੱਧਰ ਵੀ ਪੈਂਦਾ, ਦਿੱਲੀੋਂ ਅੱਤ ਦਾ ਨਸ਼ਾ ਆਉਂਦਾ ਹੈ, ਗੁਜਰਾਤ ਪੋਰਟ ਤੋਂ ਅੱਤ ਦਾ ਨਸ਼ਾ ਆਉਂਦਾ ਹੈ, ਇੱਧਰੋਂ ਬੱਦੀ ਦੀ ਗੱਲ ਕਈ ਵਾਰੀ ਹਿਮਾਚਲ ਦੀ ਕਰ ਲੈਂਦੇ ਆ, ਉੱਥੋਂ ਅੱਤ ਦਾ ਨਸ਼ਾ ਆਉਂਦਾ ਹੈ। ਕੋਈ ਹੱਲ, ਕੋਈ ਸੁਝਾਅ ਤੁਸੀਂ ਦੇਣਾ ਚਾਹੋ ਬਾਰਡਰਾਂ ਦੇ ਲੈ ਕੇ ਤੇ ਵੱਡੇ ਮਗਰਮੱਛਾਂ ਨੂੰ ਲੈ ਕੇ? ਨਹੀਂ, ਜਿਹੜਾ ਜੇ ਅਸੀਂ ਹੁਣ ਤੁਹਾਡੇ ਚੈਨਲ ਦੇ ਜ਼ਰੀਏ ਗੱਲ ਦੱਸਦੇ ਹਾਂ ਤੇ ਇਹ ਤਾਂ ਅੱਗੇ ਨਕਲ ਚੋਰ ਆ, ਇਹ ਤਾਂ ਕਹਿੰਦੇ ਵੀ ਕਿਸੇ ਦੇ ਕਾਪੀਰਾਈਟ ਤਾਂ ਕਰਨਾ ਪਹਿਲਾਂ ਹੀ ਜਾਣਦੇ ਆ। ਅਸੀਂ ਸੁਝਾਅ ਦਿੰਦੇ ਆ, ਇਹਨਾਂ ਨੇ ਜਿਹੜਾ ਪ੍ਰਸ਼ਾਸਨ ਰੱਖਿਆ ਜਿਹਨਾਂ ਨੂੰ ਇੰਨੀਆਂ ਤਨਖਾਹਾਂ ਦਿੰਦੇ ਆ ਉਹ ਕੀ ਕਰ ਰਹੇ ਆ? ਨਹੀਂ, ਆਮ ਸਮਾਜਿਕ ਵਿੱਚ ਅਸੀਂ ਇਹ ਗੱਲ ਕਰ ਰਹੇ, ਨੈਸ਼ਨਲ ਲੋਕ ਸੇਵਾ ਪਾਰਟੀ ਆਪਣੇ ਉਮੀਦਵਾਰਾਂ ਨੂੰ 2027 ਦੀ ਇਲੈਕਸ਼ਨ ਦੇ ਵਿੱਚ ਆਪਣੇ ਉਮੀਦਵਾਰ ਖੜੇ ਕਰੇਗੀ। ਸਾਨੂੰ ਪਤਾ ਪੰਜਾਬ ਦੀ ਅਗਵਾਈ ਕਿੱਦਾਂ ਕਰਨੀ ਆ, ਆਮ ਲੋਕਾਂ ਦੀ ਅਗਵਾਈ ਕਿੱਦਾਂ ਕਰਨੀ। ਹੁਣ ਨਹੀਂ ਦੱਸੋਗੇ? ਨਹੀਂ, ਮੈਂ ਕਹਿੰਦਾ ਮੇਰੇ ਮਨ ਤੋਂ ਤਾਂ ਬੜਾ ਦੁੱਖ ਲੱਗਾ। ਮੈਂ ਤਾਂ ਚਾਹੁੰਦਾ ਹੀ, ਮੈਂ ਤਾਂ ਹੁਣ ਵੀ ਕਹਿੰਦਾ ਆ ਵੀ ਹਜੇ ਵੀ ਘੰਟਾ ਪਿਆ ਆ ਮੁੱਖ ਮੰਤਰੀ ਸਾਹਿਬ ਨੂੰ ਆਉਣ ਨੂੰ, ਵੀ ਸਾਨੂੰ ਤਾਂ ਵਿੱਚ ਸ਼ਾਮਿਲ ਕੀਤਾ ਜਾਵੇ। ਅਸੀਂ ਉਹਨਾਂ ਦੇ ਉਹ ਸਾਰੀਆਂ ਚੀਜ਼ਾਂ, ਜੋ ਵੀ ਚੀਜ਼ਾਂ ਆ, ਜੋ ਵੀ ਉਹਨਾਂ ਦਾ ਸੁਝਾਅ ਸੀ, ਮੈਂ ਉਹਨਾਂ ਦੇ ਔਨ ਟੇਬਲ ਤੇ ਮੈਂ ਚਾਹੁੰਦਾ ਸੀ ਰੱਖਦਾ, ਉਹਨਾਂ ਦੀ ਟੀਮ ਨਾਲ ਗੱਲ ਕਰਦਾ। ਉਹਦੇ ਲਈ ਜੋ ਵੀ ਸੁਝਾਅ ਦਿੱਤੇ ਜਾਂਦੇ ਜਾਂ ਸਾਡੀ ਟੀਮ ਉਹਨਾਂ ਨਾਲ ਗੱਲ ਕਰਦੀ, ਉਹਨਾਂ ਨੂੰ ਲਾਗੂ ਕੀਤਾ ਜਾਂਦਾ। ਕਿਉਂਕਿ ਅਸੀਂ ਹਵਾ 'ਚ ਤਾਂ ਗੱਲਾਂ ਨਹੀਂ ਕਰਨੀਆਂ ਸੀ। ਜੇ ਅੱਜ ਤੁਹਾਡੇ ਚੈਨਲ ਮੂਹਰੇ ਅਸੀਂ ਗੱਲਾਂ ਕਰ ਰਹੇ ਹਾਂ, ਇਹਦਾ ਮਤਲਬ ਅਸੀਂ ਸੂਝ-ਬੂਝ ਰੱਖਦੇ ਹਾਂ, ਸਾਨੂੰ ਸੂਝ-ਬੂਝ ਆ, ਸਮਝਦਾਰੀ ਆ, ਅਸੀਂ ਉਸ ਗੱਲ ਨੂੰ ਜਾਣਦੇ ਹਾਂ। ਸਮਾਜਿਕ ਤੌਰ ਤੇ ਸਮਾਜਿਕ ਮਸਲਿਆਂ ਨੂੰ ਕਿੱਦਾਂ ਹੱਲ ਕੀਤਾ ਜਾਂਦਾ ਆ, ਉਹਦੇ ਲਈ ਅੱਛੇ ਜਿਹੜੇ ਸੂਝਵਾਨ ਲੋਕ ਆ ਉਹਨਾਂ ਨੂੰ ਹੀ ਉਹਦਾ ਹਿੱਸਾ ਬਣਾਇਆ ਜਾਵੇ। ਆਮ ਲੋਕਾਂ ਨੂੰ ਤਾਂ ਐਵੇਂ ਇਹ ਲੋਲੀਪੌਪ ਦੇਣ ਵਾਲੀ ਗੱਲ ਆ, ਆਮ ਲੋਕਾਂ ਨੂੰ ਤਾਂ ਗੁੰਮਰਾਹ ਕਰਨ ਵਾਲੀ ਗੱਲ ਆ। ਇਹ ਸੋਚਦੇ ਆ ਵੀ ਜਿਸ ਤਰ੍ਹਾਂ ਅੱਗੇ ਅਸੀਂ ਸਰਕਾਰ ਬਣਾ ਲਈ ਆ, 2027 ਦੇ ਵਿੱਚ ਵੀ ਅਸੀਂ ਸਰਕਾਰ ਬਣਾ ਲਵਾਂਗੇ। ਲੇਕਿਨ ਮੈਂ ਗੱਲ ਕਹਿਣਾ ਚਾਹੁੰਦਾ ਵੀ ਜੇ ਭਗਵੰਤ ਮਾਨ ਜੀ ਮੇਰੇ ਤੁਹਾਡੇ ਚੈਨਲ ਦੇ ਰਾਹੀਂ ਸੁਣ ਰਹੇ ਆ, ਤੇ ਮੈਂ ਚਾਹੁੰਦਾ ਭਗਵੰਤ ਮਾਨ ਜੀ ਜਿਹੜੇ ਮਸਲੇ ਹੋਰ ਵੀ ਨੇ, ਉਹਨਾਂ ਮਸਲਿਆਂ ਨੂੰ ਅਸੀਂ ਚਾਹੁੰਦੇ ਆ ਵੀ ਤੁਹਾਡੇ ਅਸੀਂ ਟੇਬਲ ਤੇ ਆ ਕੇ, ਜਾਂ ਚਾਹੇ ਚੰਡੀਗੜ੍ਹ ਸਾਨੂੰ ਬੁਲਾ ਲਓ, ਚਾਹੇ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਬੁਲਾ ਲਓ, ਅਸੀਂ ਸ਼ਾਂਤਮਈ ਦੇ ਨਾਲ, ਕੋਈ ਸਾਨੂੰ ਧਰਨੇ ਲਾਉਣ ਦੀ ਲੋੜ ਨਹੀਂ, ਸਾਨੂੰ ਕੋਈ ਸ਼ੌਂਕ ਨਹੀਂ ਇੰਨਾ ਗਰਮੀ ਦੇ ਵਿੱਚ ਅਸੀਂ ਧਰਨੇ ਲਾਈਏ। ਅਸੀਂ ਤਾਂ ਚਾਹੁੰਦੇ ਆ ਵੀ ਤੁਹਾਡੇ ਟੇਬਲ ਦੇ ਉੱਤੇ ਅਸੀਂ ਬਹਿ ਕੇ ਜਾਂ ਤਾਂ ਆਮਣੋ ਸਾਹਮਣੀ ਗੱਲ ਕਰੀਏ, ਅਸੀਂ ਆਪਣੇ ਜਿਹੜੇ ਸੁਝਾਅ ਆ ਉਹ ਤੁਹਾਡੇ ਅੱਗੇ ਰੱਖੀਏ। ਤੁਸੀਂ ਪੰਜਾਬ ਦੀ ਅਗਵਾਈ ਕਰੋ, ਅਸੀਂ ਤਾਂ ਕਹਿੰਦੇ, ਪਰ ਜੇ ਤੁਸੀਂ ਇਮਾਨਦਾਰੀ ਨਾਲ ਪੰਜਾਬ ਦੀ ਅਗਵਾਈ ਨਹੀਂ ਕਰੋਗੇ ਤੇ ਆਉਣ ਵਾਲੇ ਸਮੇਂ ਵੀ ਜਿਹੜੇ ਲੋਕ ਇੰਨੇ ਸੂਝਵਾਨ ਹੋ ਚੁੱਕੇ ਆ ਔਰ ਲੋਕ ਇਸ ਗੱਲ ਨੂੰ ਜਾਣ ਚੁੱਕੇ ਆ, ਲੋਕ ਇਮਾਨਦਾਰ ਜਿਹੜੀ ਸੱਚੀ ਸਰਕਾਰ ਨੂੰ ਲੈ ਕੇ, ਬੜੇ ਸਿਆਣੇ ਕਹਿੰਦੇ ਹੁੰਦੇ ਸੱਚੀ ਸਰਕਾਰ, ਔਰ ਸੱਚੀ ਸਰਕਾਰ ਆਏਗੀ ਔਰ ਜਲਦੀ ਹੀ ਸੱਚੀ ਸਰਕਾਰ ਦੀ ਵੱਲ ਸਾਡੀ ਦਿਸ਼ਾ ਵੱਧ ਰਹੀ ਆ। ਔਰ ਇਮਾਨਦਾਰ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਆ, ਜਿਹੜੇ ਲੋਕਾਂ ਨੂੰ ਝੂਠ ਨਾ ਬੋਲਣ, ਝੂਠ ਬੋਲ ਕੇ ਵੋਟਾਂ ਨਾ ਲੈਣ, ਝੂਠ ਬੋਲ ਕੇ ਸੱਤਾ ਨੂੰ ਹਾਸਲ ਨਾ ਕਰਨ। ਜੇ ਕੰਮ ਕਰਨ ਦੀ ਯੋਗਤਾ ਹੈਗੀ ਆ ਤੇ ਉਨੀ ਗੱਲ ਕੀਤੀ ਜਾਵੇ, ਜੇ ਕੰਮ ਕਰਨ ਦੀ ਯੋਗਤਾ ਨਹੀਂ ਤੇ ਜਿਹੜੀਆਂ ਖਾਲੀ ਕਥਾ ਕਹਾਣੀਆਂ ਨਾ ਸੁਣਾਈਆਂ ਜਾਣ। ਜਿਹੜੀਆਂ ਜੇ ਗੱਲ ਕਰਨ ਦੀ ਸ਼ਮਤਾ ਹੈ ਜਾਂ ਉਨੀ ਗੱਲ ਕੀਤੀ ਜਾਵੇ ਜਿੰਨੀ ਕਰਨ ਦੇ ਯੋਗ ਆ। ਜੇ ਐਵੇਂ ਗੱਲਾਂ ਜਾਂ ਚੁਟਕਲੇ ਸੁਣਾਈ ਜਾਣੇ, ਲੋਕਾਂ ਨੂੰ ਹਸਾਈ ਜਾਣਾ ਤੇ ਸੋਸ਼ਲ ਮੀਡੀਆ ਭਰ ਦੇਣਾ, ਉਹਦੇ ਨਾਲ ਲੋਕਾਂ ਨੇ ਤੁਹਾਡਾ ਮਜ਼ਾਕ ਹੀ ਉਡਾਉਣਾ ਆ। ਔਰ ਇਹਦੇ ਨਾਲ ਇਹ ਨਹੀਂ ਹੋਣਾ ਵੀ ਜਿਹੜਾ ਸਮਝਦਾਰ ਵਿਅਕਤੀ ਆ ਨਾ, ਉਹ ਆਪਣੀ ਟੀਮ 'ਚ ਸਮਝਦਾਰ ਲੋਕਾਂ ਨੂੰ ਰੱਖਦਾ। ਕਹਿੰਦੇ ਮੂਰਖ ਦੇ ਸੰਗੀ ਮੂਰਖ ਹੁੰਦੇ ਆ, ਬੁੱਧੀਮਾਨ ਦੇ ਸੰਗੀ ਬੁੱਧੀਮਾਨ ਹੁੰਦੇ ਆ। ਜੇ ਸੂਝਵਾਨ ਲੋਕਾਂ ਨੂੰ ਆਪਣੀ ਟੀਮ ਦਾ ਹਿੱਸਾ ਰੱਖਣਗੇ ਤੇ ਤਦ ਹੀ ਪੰਜਾਬ ਦਾ ਵਿਕਾਸ ਹੋ ਸਕਦਾ ਆ ਔਰ ਪਿੰਡਾਂ ਦੇ ਮਸਲਿਆਂ ਦਾ ਹੱਲ ਹੋ ਸਕਦਾ ਆ ਔਰ ਨਸ਼ੇ ਨੂੰ ਠੱਲ ਪਾਈ ਜਾ ਸਕਦੀ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਸੁਰਜੀਤ ਥਾਪਰ ਜੀ, ਜਿਨ੍ਹਾਂ ਨੇ ਚਾਨਣਾ ਪਾਇਆ ਤੇ ਉਹਨਾਂ ਨੂੰ ਅੱਜ ਹਾਊਸ ਅਰੈਸਟ ਕੀਤਾ ਹੋਇਆ, ਘਰ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਤੇ ਸਾਰੀ ਗੱਲਬਾਤ ਨਸ਼ੇ ਦੇ ਬਾਬਤ ਸੀ। ਆਮ ਤੌਰ ਤੇ ਇੱਕ ਸੀਨੀਅਰ ਪੱਤਰਕਾਰ ਨੇ ਉਹ ਸ਼ਬਦ ਵਰਤਦੇ ਹੁੰਦੇ ਨੇ, ਕਹਿੰਦੇ ਕਿ ਬਦਲਾਅ ਬੌਂਦਲ ਚੁੱਕਿਆ ਹੈ, ਕਿ ਸੱਚੀ ਬਦਲਾਅ ਬੌਂਦਲ ਗਿਆ। ਜਿਸ ਤਰੀਕੇ ਦੀ ਸਥਿਤੀ ਹੈ, ਅੱਤ ਦੀ ਗਰਮੀ ਹੈ, ਲੋਕ ਝੋਨਾ ਲਾਉਣ ਦੀ ਤਿਆਰੀ ਕਰ ਰਹੇ ਨੇ, ਪਰ ਸਰਕਾਰ ਪਤਾ ਨਹੀਂ ਕਿਸ ਤਿਆਰੀ ਦੇ ਵਿੱਚ ਹੈ, ਕਿਉਂਕਿ ਜੇਲ੍ਹਾਂ 'ਚ ਨਸ਼ੇ ਦੀਆਂ ਖਬਰਾਂ ਜਿਉਂਦੀਆਂ ਤੋਂ ਆ ਰਹੀਆਂ ਨੇ। ਆਮ ਤੌਰ ਤੇ ਮੁਹੱਲਿਆਂ 'ਚ ਜਦੋਂ ਜ਼ਿਕਰ ਕਰਦੇ ਹਾਂ ਤਾਂ ਜਿਉਂ ਦੀ ਤਿਉਂ ਨਸ਼ਾ ਵਿਕ ਰਿਹਾ। ਹਾਂ, ਥੋੜ੍ਹੀ ਜੀ ਇਸ ਗੱਲ ਨੂੰ ਸਖਤੀ ਜ਼ਰੂਰ ਹੋਈ ਹੈ ਕਿ ਹੁਣ ਲੋਕ ਕਹਿੰਦੇ ਨੇ ਕਿ ਭਾਈ ਡਰ ਬਣਿਆ ਹੋਇਆ ਹੈ, ਪਰ ਉਸ ਡਰ ਦੇ ਵਿੱਚ ਵੀ ਕੀ ਨਸ਼ਾ ਵਿਕਣਾ ਬੰਦ ਹੋ ਗਿਆ। ਐਥਨੋਲ ਲੁਧਿਆਣੇ ਤੋਂ ਲਿਆ ਕੇ ਸਾਬਣ ਬਣਾਉਣ ਦੇ ਬਹਾਨੇ ਮਜੀਠੇ ਦੇ ਵਿੱਚ ਸ਼ਰਾਬ ਬਣਾਈ ਜਾਂਦੀ ਹੈ, ਵੇਚੀ ਜਾਂਦੀ ਹੈ। ਕਿੰਨੇ ਲੋਕ ਮਰ ਜਾਂਦੇ ਨੇ, ਗਿਣਤੀ 30 ਦੇ ਲਾਗੇ ਹੋ ਚੁੱਕੀ ਹੈ। ਸੁਲਤਾਨਪੁਰ ਲੋਧੀ ਵਾਲੇ ਬੰਨੇ ਚੱਲ ਜਾਓ, ਇਹ ਸਿਰਫ ਜਲੰਧਰ ਵਾਲੇ ਪਾਸੇ ਦੀ ਗੱਲ ਕਰ ਰਹੇ ਹਾਂ।
ਅੱਤ ਦਾ ਉੱਥੇ ਸ਼ਰਾਬ ਜਾਲੀ ਵੇਚੀ ਜਾ ਰਹੀ ਹੈ, ਨਸ਼ੇ ਵਿਕ ਰਹੇ ਨੇ। ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ? ਧਰਾਤਲ ਦੀ ਗੱਲ ਕਰੋ, ਧਰਾਤਲ ਤੇ ਬੈਠੇ ਹੋਏ ਲੋਕਾਂ ਤੋਂ ਇੱਕ ਵਾਰ ਜਾਣਕਾਰੀ ਜ਼ਰੂਰ ਲਓ ਕਿ ਵਾਪਰ ਕੀ ਰਿਹਾ ਹੈ। ਤੁਹਾਡੇ ਪਿੱਛੇ ਜਿਹੜੇ ਝੋਲਾ ਚੱਕ ਮਹਿਕਮਾ ਹੈ, ਇਹਨਾਂ ਨੂੰ ਪਾਸੇ ਕਰੋ, ਆਪ ਉਤਰ ਕੇ ਮੈਦਾਨ 'ਚ ਦੇਖੋਗੇ ਤਾਂ ਪਤਾ ਲੱਗ ਜੂਗਾ ਕਿ ਸੱਚਾਈ ਕੀ ਹੈ। ਬਾਕੀ ਤੁਹਾਡੇ ਸਾਰਿਆਂ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ, ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ।